ਇਹਨਾਂ ਦੇ ਹਮਸਾਏ ਲੜਨ ਦੇ ਗਿਰਬਾਨ ਫੜੇ। ਮੈਂ ਕਿਹਾ ਪੰਜ ਛਡਾਉਣੀ ਡੇ, ਕਹਿੰਦੇ ਲੈ ਮੈਂ ਹੀ ਤੇ ਲੜਾਏ ਆ। ਯਾਰ ਤਾੜੀ ਮਾਰਦੇ ਹੁੰਦੇ ਸੀ ਤੇ ਕ੍ਰਿਕਟ ਦਾ ਵੀ ਬੜਾ ਸ਼ੌਕ ਸੀ ਤੇ ਮੋਬਾਈਲ ਤੇ ਮੈਚ ਲਾ ਕੇ ਰੱਖਿਆ, ਨਾਲ ਪਿੱਛੇ ਤਾੜੀ ਮਾਰਦੇ, ਉਧਰੋਂ ਚੌਕਾ ਵਜੇ ਤੇ ਚੌਕੇ ਹਟ ਕੇ ਬਾਹਰ। ਅੱਲਾ ਮਾਫੀ ਦੇਵੇ, ਕਹਿਣਾ ਨੀ ਚਾਹੀਦਾ ਵਿਆਹ ਸ਼ਾਦੀ ਦੇ ਵਿੱਚ ਨਾ ਏਦਾਂ ਦਾ ਮਸਤ ਭਜੀ ਪਲੇਟ 'ਚ ਬੂਟੀਆਂ ਮਾਰਦਾ ਵੇ ਤੇਰੇ ਮੈਨੂੰ ਕਹਿੰਦਾ ਮੈਨੂੰ ਇੱਕ ਫਿਲਮ ਮਿਲੀ ਆ, ਜਦੋਂ ਦੇਖਿਆ ਆਪਣੇ ਚਾਚੇ ਨਾਲ ਸਲਾਮ ਲੈ ਰਹੇ ਸੀ। यार टीचर ने क्या फैसल तुम्हें क्लास में सबसे ज्यादा क्या आता है? कहना जी नींद बहुत आती है। अस्सलाम वालेकुम नाज़रीन, टी टाइम में खुश आमदीद। जैसा कि आप सभी जानते हैं कि उस्ताद मोहतरम जो मसरूफ़ हैं अपने काम की वजह से, और हमारी कोशिश और एफर्ट यही है कि टी टाइम मिस ना हो, रोज़ाना अपलोड होता रहे। जैसा भी है कबूल कीजिएगा। मेरे साथ मौजूद हैं मिठापुरिया साहब, दानिश भाई, कादर कालू साहब और अब्बास साहब। नाज़रीन, ये सब मेरे लिए साहिब, लफ्ज़ साहब बड़ा पन्ने आपका। क्या बात, ये मेरे लिए अब साहब हैं। वाह, क्योंकि जब आपकी किसी के साथ दोस्ती होती है, फ्रैंकनेस होती है, आप उसे तू करके बुलाते हैं, मोहब्बत से बुलाते हैं, और यार तू ऐसे कीता, यार तू ऐसे कीता, और जब आप उससे आप कहने लगे और वो भी आपको आप कहने लगे तो समझे कि फर्क पड़ गया। हाय हाय हाय, अरे क्या कहने, अरे वाह। फैसल साहब ਦਾ ਸ਼ੋਅ ਬਗੈਰ ਮੈਸੇਜ ਤੋਂ ਹੋ ਹੀ ਨਹੀਂ नहीं ਸਕਦਾ। वाह, वाह। मैसेज मैं ਨਹੀਂ ਸੌਰੀ ਭਾਈ ਨਾ, ਮੈਂ ਤੁਹਾਡੀ ਗੱਲ ਟੋਕਦਾ ਵਾਂ। ਤੁਸੀਂ ਸਾਡੇ ਵੱਡੇ ਹੋ, ਸਾਨੂੰ ਪੁੱਤਰ ਕਹੋ, ਛਿੱਤਰ ਮਾਰੋ। ਆਪ ਦਾ ਤੁਹਾਨੂੰ नहीं 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 वो समझ गए। मैं एक छोटी सी एक सबसे पहले कहते हैं कि गिरफ्त मजबूत रखनी चाहिए। ਨਵੀਂ ਗੱਲ। मैं एक छोटी सी बात करूंगा कि बाप, आज मेरे शो का टॉपिक यही है। लोग मुझे कई कहते हैं प्यो दी गल ना करे करते, ये वो फलां टमका, लेकिन मैं करूंगा और बड़े अदब के साथ करूंगा। एक रुतबा, ओहो ਸਰ बाप क्या है? ਬਈ ਫੈਸਲ ਤੁਸੀਂ ਸਹੀ ਕਹਿੰਦੇ ਕਿ- ਕਿ ਮੈਨੂੰ ਦੱਸਣਾ ਵੀ ਤਾਲਿਆਂ ਦਾ ਕੰਮ ਆ ਤੁਹਾਡਾ, नहीं क्यों? ਫਿਰ ਇੰਨੀ ਗ੍ਰਿਫਤ ਕਾਤੋਂ ਮਜ਼ਬੂਤ ਕਰਾਂਗੇ? नहीं नहीं गिरफ्त, मैं यार बाप ਹਾਏ ਹਾਏ। ਜ਼ਿੰਦਗੀ ਦੇ ਵਿੱਚ ਹਰ ਰਿਸ਼ਤਾ ਲਾਲਚ ਰੱਖਦਾ ਹੈ ਜਾਂ ਕੁਛ, ਲੇਕਿਨ ਬਾਪ ਤੁਹਾਡਾ ਹਮੇਸ਼ਾ ਇਹ ਚਾਹੁੰਦਾ ਹੈ ਕਿ ਮੇਰੀ ਔਲਾਦ ਤਰੱਕੀ ਕਰੇ, ਮੇਰੇ ਤੋਂ ਵੀ ਜ਼ਿਆਦਾ ਤਰੱਕੀ ਕਰੇ। ਬੜੀਆਂ ਯਾਰ ਮੰਨਤਾਂ ਮੁਰਾਦਾਂ ਦੇ ਨਾਲ ਉਹ ਪੁੱਤਰ ਮੰਗਦਾ ਹੈ, हाय ਔਲਾਦ ਮੰਗਦਾ ਹੈ, न ਤੇ ਔਲਾਦ ਜਵਾਨ ਹੋ ਕੇ ਕੀ ਕਰਦੀ ਹੈ? ਬਹੁਤ ਬਦਤਮੀਜ਼ੀ ਕਰਦਾ ਵਾ। ਤੂੰ ਘੱਟ ਕਰਦਾ, ਤੂੰ ਵੀ ਤਾਂ ਕਰਨੀ ਚਾਹੀਦੀ। ਤੁਹਾਨੂੰ ਪਤਾ ਬਾਪ ਆਪਣੇ ਪੁੱਤਰ ਨੂੰ ਆਪਣੇ ਤੋਂ ਜ਼ਿਆਦਾ ਤਰੱਕੀ ਕਰਦਾ ਕਿਉਂ ਵੇਖਣਾ ਚਾਹੁੰਦਾ? क्यों? ਕੱਲ ਨੂੰ ਮੰਜੀ ਡਾ ਕੇ ਕਹਿ ਸੇ ਹਾਂ ਲੱਗਾ ਪਤਾ ਮੈਂ ਕਿੱਦਾਂ ਬਣਾਇਆ ਸਾਰਾ ਕੁਝ। ਉਹ ਨਹੀਂ ਯਾਰ, सही गल ਬਾਪ ਸੱਚੀ ਮੁੱਚੀ ਮੰਨਤਾਂ ਮੰਗਦਾ ਯਾਰ, ਔਲਾਦ ਦੀ ਕਾਮਯਾਬੀ ਦੀਆਂ ਦੁਆਵਾਂ ਮੰਗਦਾ ਹੈ। ਹਾਏ ਹਾਏ, ਸਾਡੇ ਕੋਲੋਂ ਤੇ ਧੋਰਮੇ ਮੰਗਦਾ, ਕਹਿੰਦਾ ਲਿਆਓ ਤਨਖਾਹ ਮਹੀਨਾ ਹੋ ਗਿਆ, ਪਹਿਲੀ ਚੜਦੀ ਆ। ਯਾਰ ਤੁਸੀਂ ਕਿਦਾਂ ਦੇ ਲੋਕ ਹੋ ਯਾਰ? ਨਾ ਯਾਰ, ਵਾਲਦਿਆਂ ਤੇ ਜੁਗਤਾਂ ਤੁਹਾਨੂੰ ਉਸਤਾਦ ਜੀ ਵੀ ਕਹਿੰਦੇ ਹੁੰਦੇ ਘੱਟ ਕਰਿਆ ਕਰੋ। ਨਾ ਕਰੋ। ਅੱਛਾ ਤੁਸੀਂ ਪੁੱਛ ਰਹੇ ਸੀ ਬਾਪ ਕੀ ਆ? ਮੈਂ ਉਹੀ ਗੱਲ ਕਰਨ ਆ ਕਿ ਅੱਜ ਸੱਚੀ ਮੁੱਚੀ ਮੇਰਾ ਨਾ ਦਿਲ ਟੁੱਟਾ ਹੋਇਆ। ਵਾਈ ਡਿਡ ਯੂ ਬ੍ਰੇਕ ਮਾਈ ਹਾਰਟ? ਮੇਰਾ ਦਿਲ ਟੁੱਟਾ ਹੋਇਆ। अच्छा फिर ਉਧਰੋਂ ਡਬਲ ਟੇਪ ਫੜਾਓ ਭਾਜੀ। ਨਹੀਂ वेल्डिंग वाला था लिए ਮੈਂ ਜਗਰ ਲਾਵਾਂ ਜੀ। ਕਿ ਮੈਂ ਗੱਲ ਕਰ ਰਿਹਾ ਸੀ ਬਾਪ ਦੀ, ਕਿ ਬਾਪ ਔਲਾਦ ਦੀਆਂ ਖੁਆਇਸ਼ਾਂ ਪੂਰੀਆਂ ਕਰਦਾ ਹੈ, ਸਾਰਾ ਕੁਝ ਔਲਾਦ ਦਾ ਸਕੂਨ ਖਰੀਦਦਾ ਹੈ, ਲੇਕਿਨ ਉਸਤਾਦ ਦਾ ਰੁਤਬਾ ਜ਼ਿਆਦਾ ਹੈ। चलो ਕਿੰਨੀ ਤਰੀਕ ਹੈ? ਐਮ ਆਈ ਰਾਈਟ? आई कितनी तरीक कितनी है ਮੈਂ ਰਾਈਟ ਆ? ਬਿਲਕੁਲ ਸਹੀ ਕਹਿ ਰਹੇ ਕਿਉਂਕਿ ਇੱਕ ਮਿੰਟ ਉਸਤਾਦ ਦਾ ਰੁਤਬਾ ਜ਼ਿਆਦਾ ਹੈ, ਬਾਪ ਤੋਂ ਜ਼ਿਆਦਾ ਰੁਤਬਾ ਉਸਤਾਦ ਦਾ ਹੈ। ਗਾਣਾ ਵੀ ਆਇਆ, ਉਸਤਾਦ का रुतबा उस्ताद की जाने। ओहो ਠੀਕ ਹੈ ਯਾਰ, ਸਾਡੇ ਸਾਰਿਆਂ ਦੇ ਉਸਤਾਦ ਮੁਹਤਰਮ ਨੇ ਸਜਾ ਜਾਨੀ ਸਾਹਿਬ, ਚਲੋ ਜੀ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਆਮੀਨ। ਹਮੇਸ਼ਾ ਆਮੀਨ। ਉਹਨਾਂ ਨੂੰ ਖੁਸ਼ ਰੱਖੇ। ਨਾਜ਼ਰੀਨ, ਉਹ ਕਿਤੇ ਨਹੀਂ ਗਏ, ਲੇਕਿਨ ਉਹ ਇਸ ਟਾਈਮ ਇੰਨਾ ਕੁ ਜ਼ਿਆਦਾ ਡਿਸਹਾਰਡ ਨੇ, ਐਂਜ਼ਾਈਟੀ 'ਚ, ਡਿਪਰੈਸ਼ਨ 'ਚ, ਇਹਨਾਂ ਬਗੈਰਤਾਂ ਦੀ ਵਜ੍ਹਾ ਤੋਂ। ਮੈਂ ਅੱਜ ਸੱਚੀਆਂ ਗੱਲਾਂ ਹੋਣਗੀਆਂ, ਮੈਨੂੰ ਨਹੀਂ ਕਿਸੇ ਦਾ ਡਰ, ਮੈਂ ਸੱਚੀ ਮੁੱਚੀ ਕਹਿ ਰਿਹਾ, ਮੈਂ ਕਿਸੇ ਕੋਲ ਨਹੀਂ ਡਰਦਾ, ਅੱਲਾ ਕੋਲੋਂ ਡਰਦਾ ਵਾਂ। ਤੇ ਸੱਚੀ ਮੁੱਚੀ ਯਾਰ ਅੱਲਾ ਕੋਲ ਤੇ ਅੱਜ ਸੱਚੀ ਡਰਨਾ ਹੀ ਡਰਨਾ ਹੈ ਨਾ ਯਾਰ ਲੇਕਿਨ ਸਾਰੇ ਮੈਨੂੰ ਚੁੱਪ ਰਹਿਣਾ, ਪੰਜ ਫੈਸਲੇ ਇੱਕ ਮਿੰਟ ਸਾਰੇ ਚੁੱਪ ਰਹੇ, ਇਹਨਾਂ ਨੂੰ ਸੱਚੀਆਂ ਕਰ ਲੈਂਦੇ।
ਇਹਨਾਂ 7 ਮਿੰਟਾਂ ਬਾਅਦ ਆ ਜਾਣਾ 7 ਮਿੰਟਾਂ ਬਾਅਦ ਸੱਚੀਆਂ ਕਰਕੇ ਤੁਹਾਨੂੰ ਕਹਿਣੇ ਕਿ ਯਾਰ ਕੋਈ ਜੁਗਤ ਤੇ ਕਰੋ ਦੇਖੋ ਹਾਂ कदे भी नहीं। ਨਹੀਂ ਕਰੋ ਸੱਚੀਆਂ ਓਏ ਮੇਰੀ ਕਰੋ ਗੱਲ ਸੁਣ ਲੈ ਐ ਨਾ ਗੱਲ ਕਰ। ਅਲਹਮਦੁਲਿਲਾ ਮੈਂ ਜਿੰਨਾ ਉਸਤਾਦਾਂ ਦਾ ਕਾਬਿਲ ਸ਼ਾਗਿਰਦ ਹਾਂ ਨਾ, ਅੱਛਾ ਜੀ ਮੈਂ ਇੱਥੇ 2 ਘੰਟੇ ਲਾ ਸਕਦਾ ਕੱਲਾ। ਬਲਕਿ ਕਾਬਲ ਰਹਿ ਕੇ ਆਏ ਆ ਤੁਸੀਂ ਕਾਬਲ ਸ਼ਿਕਰ ਤੋਂ ਅਸੀਂ ਉਸਤਾਦਾਂ ਦੇ ਕੰਬੋ ਲਾਉਣ ਡਏ ਨਹੀਂ ਵੀ ਉਸਤਾਦ ਅਸੀਂ ਦੱਸਦੇ ਵੀ ਮਿੱਠੂ ਘੰਟਿਆਂ ਦੇ ਹਿਸਾਬ ਨਾਲ ਸਹੀ ਫੈਸਲ ਭਾਈ ਮੈਂ ਤੁਹਾਡੀਆਂ ਦੋਨਾਂ ਗੱਲਾਂ ਨਾਲ ਐਗਰੀ ਕਰਦਾ। ਇੱਕ ਜਿਹੜੀ ਤੁਸੀਂ ਬਾਪ ਦੇ ਬਾਰੇ ਚ ਕੀਤੀ ਬਹੁਤ ਖੂਬਸੂਰਤ ਗੱਲ। ਸਹੀ ਗੱਲ। ਉਹ ਲੇਕਿਨ ਉਸਤਾਦ ਨੂੰ ਕਿਉਂ ਡਿਸਾਈਡ ਕੀਤਾ ਯਾਰ? ਕਸਮ ਵਾਲੀ ਗੱਲ ਹੈ ਜੀ, ਉਸਤਾਦ ਮੇਰੇ ਉਸਤਾਦ ਜੀ ਅੱਕੇ ਵੇ ਨੇ ਕਿਹਦੇ ਯਾਰ। ਤੋਂ ਇਹਨਾਂ ਲੋਕਾਂ ਨੇ ਐਂਜ਼ਾਈਟੀ ਦਿੱਤੀ, ਡਿਪਰੈਸ਼ਨ ਦਿੱਤਾ ਯਾਰ। ਮੈਂ ਗੱਲ ਕਰ ਰਿਹਾ ਵਾਂ ਯਾਰ, ਬਾਪ ਤੇ ਉਸਤਾਦ ਨਹੀਂ ਦੋਵਾਂ ਦੀ ਗੱਲ ਕਰ ਰਹੇ ਆ ਕਿ ਉਸ ਬਾਪ ਦੇਖੋ ਨਾ ਤੁਹਾਨੂੰ ਸਕੂਨ ਦਿੰਦਾ ਹੈ, ਪਾਲ ਪੋਸ ਕੇ ਵੱਡਾ ਕਰਦਾ, ਪੜ੍ਹਾ ਲਿਖਾ ਕੇ। ਯਾਰ ਤੁਸੀਂ ਐਂਡ ਤੇ ਉਹਨਾਂ ਨੂੰ ਸਕੂਨ ਨਹੀਂ ਦੇ ਸਕਦੇ। ਉਹ ਰੋਟੀ ਭਾਈ ਲਿਆ ਕੇ ਦਿੰਦਾ ਹੁਣ ਜਿਹੜਾ ਵੀ ਉਹਨਾਂ ਦੇ ਕੋਲ ਬੈਂਦਾ ਹਲਕਾ ਹਲਕਾ ਘੁੱਟਦਾ ਰਹਿੰਦਾ ਵਾ ਤੇ ਦਰਦ ਕਿਹਨੇ ਦਿੱਤਾ ਹੈ? ਉਹ ਯਾਰ ਉਸਤਾਦ ਨੇ ਥੋੜੀ ਮਾਰਤੀ ਆ ਜੀ ਦਰਦ ਕਿਦਾਂ ਦੇਤਾ ਇਹੀ ਲੈਂਗੁਏਜ। ਯਾਰ ਅਸੀਂ ਕਿਹਾ 3 ਵਜੇ ਤੇ ਜਾਗੋ ਅਸੀਂ ਕਹਿੰਦੇ ਦੂਜਾ ਲਗਾਤਾ ਦੱਸ ਯਾਰ ਸੌਰੀ ਸਾਰੇ ਮਾਰ ਪਰ ਫੈਸਲੇ ਕਿ ਮੇਰੀ ਗੱਲ ਸੁਣਿਓ ਉਹ ਨਹੀਂ ਮੇਰੀ ਗੱਲ ਨਹੀਂ ਪਹਿਲੇ ਮੇਰੀ ਸੁਣ ਯਾਰ ਉਸਤਾਦ ਜੀ ਦਾਨਿਸ਼ ਭਾਈ ਸਹੀ ਦੱਸਿਓ 2-3 ਵਜੇ ਉੱਠਦੇ ਆਪਣੀ ਮਰਜ਼ੀ ਨਾਲ ਉੱਠ ਕੇ ਉਹਦੇ ਟੇਬਲ ਤੇ ਚਾਹ ਪਹੁੰਚਦੀ ਆ ਹਾਂਜੀ। ਉਹਦੀ ਡਾਈਟ ਲਈ ਦਵਾਈ ਪਹੁੰਚਦੀ ਆ ਡਰੈਸ ਸ਼ਰਟਾਂ ਹਰ ਸ਼ੈ ਪ੍ਰੈਸ ਕੀਤੇ ਪਹੁੰਚਦੀ ਜੇ ਯਾਰ ਇਦਾਂ ਦੇ ਕੰਮਾਂ ਦੇ ਬੰਦੇ ਨੂੰ ਨੈਗੇਟਿਵ ਹੋ ਜਾਵੇ ਨਾ ਫਿਰ ਸਾਡਾ ਤਾਂ ਮਰਨਾ ਬਣਦਾ ਵਾ ਨਾ 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 ਹਰ ਸ਼ੈ ਦਾ ਬੈਠਾ ਨਾ 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 ਉਹਨਾਂ ਨੂੰ ਸਭ ਤੋਂ ਜ਼ਿਆਦਾ ਐਂਜ਼ਾਈਟੀ ਪਤਾ ਕੀ ਹੈ? ਇਹ ਲੋਕ ਮੇਰਾ ਅੱਲਾ ਜਾਣਦਾ ਹੈ। ਵੱਡਾ ਝੂਠ ਬੋਲਿਆ। ਫਿਰ ਕੋਈ ਬੇਅਦਬੀ ਕਰ 7:47 ਹੋ ਗਏ ਨੇ। 7:47 ਹੋ ਗਏ ਨੇ। 5 ਮਿੰਟ ਪਿੱਛੇ ਆ ਉਸਤਾਦ ਜੀ ਨੇ 3 ਵਜੇ ਦਾ ਟਾਈਮ ਦਿੱਤਾ ਸਾਰਿਆਂ ਨੂੰ। ਚੁੱਪ ਰਹਿਣਾ, ਤੁਹਾਨੂੰ ਤੁਹਾਡੀ ਕਸਮ ਲੱਗੇ ਜਦੋਂ ਤੁਸੀਂ ਮੁਹੱਬਤ ਕਰਦੇ। ਫਿਰ ਤੁਸੀਂ ਤੁਹਾਨੂੰ ਸੱਚ ਕਸਮ- ਦੱਸਣਾ ਕਿ ਹਾਂ ਤੁਸੀਂ ਮੈਂ ਸੱਚ ਦੱਸਾਂਗਾ। ਉਸਤਾਦ ਜੀ ਨੇ 3 ਵਜੇ ਦਾ ਟਾਈਮ ਦਿੱਤਾ। ਮਿੱਠਾਪੁਰੀਆ ਸਾਹਿਬ 4:32 ਦੇ ਆਏ। ਠੀਕ ਠੀਕ ਹੈ। ਮੰਗ ਹੋਏ ਸੀ। ਪੌਣੇ 5 ਵਜੇ ਨਾਲ ਮਿੱਠਾਪੁਰੀਆ ਸਾਹਿਬ ਆਏ। ਦਾਨਿਸ਼ ਸਭ ਤੋਂ ਪਹਿਲੇ ਦਾਨਿਸ਼ ਆਇਆ ਵਾਹ ਵਾਹ 4:15 ਵਜੇ ਨਾਲ। ਠਹਿਰ ਜਾ ਤਾਂ ਨਹੀਂ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਯਾਰ ਸਾਰਾ 4:15 ਵਜੇ ਨਾਲ। ਕਾਲੂ ਬਾਦਸ਼ਾਹ ਆਇਆ ਜੀ 6 ਵਜੇ ਨਾਲ। ਠੀਕ ਹੈ ਜੀ। ਹਾਏ ਹਾਏ ਅब्बास ਸਾਹਿਬ ਸਾਡੇ ਲਈ ਸੱਚੀ ਮੁੱਚੀ ਸਾਹਿਬ ਅब्बास ਸਾਹਿਬ ਇਹ ਸ਼ੋਅ ਸ਼ੁਰੂ ਹੋਣ ਤੋਂ 5 ਮਿੰਟ ਪਹਿਲੇ ਆਏ। 5 ਤੇ- ਮਿੰਟ ਨਹੀਂ ਓਏ ਇੱਕ ਮਿੰਟ, ਓਏ ਚੁੱਪ ਕਰ ਜਾ, ਓਏ ਚੁੱਪ ਕਰ ਜਾ। ਯਾਰ ਬਾਅਦ 1 ਮਿੰਟ ਚੁੱਪ ਕਰ ਜਾ 8 ਯਾਰ ਮਿੰਟ ਹੋ ਠੀਕ ਹੈ ਗਏ ਨਾ? ਹੁਣ ਆਇਆ ਤੇ ਉਸਤਾਦ ਜੀ ਨੇ ਮੈਨੂੰ ਇਹ ਗਰੁੱਪ ਦਾ ਮੈਸੇਜ ਮੈਂ ਤੁਹਾਨੂੰ ਦਿਖਾ ਦਾਂ ਨਾਜ਼ਰੀਨ। ਉਹ ਯਾਰ ਇੰਨੀ ਪ੍ਰਾਈਵੇਸੀ ਵੀ ਦੱਸੀ ਗਰੁੱਪ ਦੇ ਵਿੱਚ ਉਸਤਾਦ ਜੀ ਮੈਸੇਜ ਕਰ ਕਰਕੇ ਪੁੱਛ ਰਹੇ ਨੇ ਕੌਣ ਕੌਣ ਆਇਆ, ਪੂਰੇ ਹੋ ਜਾਣ ਦੇ ਫੈਸਲ ਮੈਨੂੰ ਕਾਲ ਕਰੀ ਇਹ ਉਹ ਫਲਾਂ ਟਮਕਾ। ਅਖੀਰ ਉਸਤਾਦ ਜੀ ਨੇ ਕਿਹਾ ਯਾਰ ਫੈਸਲ ਟਾਈਮ ਕਿੰਨੇ ਵਜੇ ਦਾ ਦਿੱਤਾ ਸੀ? ਮੈਂ ਕਿਹਾ ਉਸਤਾਦ ਜੀ 3 ਵਜੇ ਦਾ ਟਾਈਮ ਦਿੱਤਾ ਸੀਗਾ। ਤੇ ਕਹਿੰਦੇ ਵੇਖ ਲੈ ਫੈਸਲ ਸਿਰਫ ਤੂੰ ਆਇਆ 2:55 ਮਿੰਟਾਂ ਤੇ ਮੈਂ 2:55 ਮਿੰਟਾਂ ਤੇ ਆ ਗਿਆ। ਬਾਕੀ ਸਾਰੇ ਇੱਕ ਮਿੰਟ ਹਾਸੀ ਦੀ ਯਾਰ ਉਸਤਾਦ ਜੀ ਅੱਕ ਕੇ ਯਕੀਨ ਕਰੋ ਉਹਨਾਂ ਨੇ ਕਿਹਾ ਯਾਰ ਅੱਛਾ ਯਾਰ ਫੈਸਲ ਮੈਂ ਆਰਾਮ ਕਰਨ ਲੱਗਾ ਹੋਣੀ ਐਸਾ ਸੱਚੇ ਤੇ ਵਾਹ ਵਾਹ ਕਰਦੇ ਬੈਠੇ ਨਾ ਕਰ। ਮੈਂ ਕਸਮ ਖਾਣ ਨੂੰ ਤਿਆਰ ਹੈਗਾ ਮੈਂ ਯਾਰ। ਇਹਨਾਂ ਨੇ ਉਸਤਾਦ ਨੂੰ ਸਤਾਇਆ ਪਿਆ ਅੱਲਾਹ ਪਾਕ ਦੀ ਕਸਮ। ਉਸਤਾਦ ਜੀ ਇਹਨਾਂ ਸਾਰਿਆਂ ਤੋਂ ਟੈਨਸ਼ਨ ਦੇ ਵਿੱਚ ਹੈਗੇ ਨੇ। ਇਹ ਟਾਈਮ ਸਿਰ ਨਹੀਂ ਆਉਂਦੇ, ਐਂਜ਼ਾਈਟੀ ਦਿੰਦੇ ਨੇ ਯਾਰ, ਜਾਣ ਦੀ ਕਰਦੇ ਨੇ ਆ ਕੇ। ਇਹਨੇ ਮੈਂ ਕਈ ਮੈਨੂੰ ਕਮੈਂਟਸ ਵੀ ਆਉਂਦੇ ਨੇ ਕਿ ਫੈਸਲ ਭਾਈ ਕਸਮਾਂ ਨਾ ਖਾਇਆ ਕਰੋ, ਫੈਸਲ ਭਾਈ ਇੰਝ ਨਾ ਕਰਿਆ ਕਰੋ। ਇਹ ਭਾਈ ਆਇਆ ਮੈਨੂੰ ਮੇਰੇ ਉਸਤਾਦ ਦੀ ਕਸਮ ਲੱਗੇ ਜੇ ਮੈਂ ਝੂਠ ਬੋਲਾਂ ਮੈਨੂੰ ਸਭ ਤੋਂ ਜ਼ਿਆਦਾ ਮੁਹੱਬਤ ਜੀ। ਮੈਨੂੰ ਮੇਰੇ ਉਸਤਾਦ ਦੀ ਕਸਮ ਲੱਗੇ, ਖੁਦਾ ਦੀ ਕਸਮ ਹੈ ਮੈਂ ਝੂਠ ਨਹੀਂ ਬੋਲਾਂਗਾ ਭਾਵੇਂ ਜੋ ਹੁੰਦਾ ਹੋ ਜਾਵੇ ਯਾਰ। ਮੈਨੂੰ ਕੱਢ ਦਿਓ ਯਾਰ, ਮੇਰੇ ਖਿਲਾਫ ਹੋ ਜਾਣਾ ਸਾਰੇ ਹੀ ਤੁਸੀਂ। ਅੱਗੇ ਕਿਹੜਾ ਠਹਿਰ ਜੇ ਦੇਖੋ ਪੁਰਾਣਾ ਰੱਖਿਆ ਜੀ ਮੈਂ ਜੀ ਪੁਰਾਣਾ ਮੈਸੇਜ ਰੱਖਿਆ ਜੀ ਬਿਲਕੁਲ ਅੱਗੇ ਬਹੁਤ ਨਾਲ ਆ। ਯਾਰ ਅੱਲਾਹ ਤਾਲਾ ਸਿਹਤ ਹੋਵੇ ਭਾਈ ਫੈਸਲ ਨੂੰ 15 ਦਿਨ ਬਾਅਦ ਆਉਂਦੇ ਆ ਟੀਮ ਦਾ ਬੇੜਾ ਕਰਕੇ ਚੱਲ ਜਾਂਦੇ ਆ। ਅੱਲਾਹ ਦਾ ਭਲਾ ਕਰੇ ਯਾਰ। ਕਿਹਦੇ ਬਾਹਰ ਫੜਾਏ ਹੁੰਦੇ ਸਾਡੇ ਇੱਥੇ ਹਾਂ, ਮੂੰਹ ਇੱਥੇ- ਬਣਾ ਦੀ ਹਫਤਾ ਬੈਠੇ ਰਹਿੰਦੇ ਬਾਹਰ। 15-20 ਮਿੰਟ ਪਹਿਲੇ ਮੇਰੀ ਤੇ ਉਸਤਾਦ ਜੀ ਦੀ ਬੜੇ ਖੁਸ਼ਗਵਾਰ ਮਾਹੌਲ 'ਚ ਮੈਂ ਗੱਲਬਾਤ ਫੋਨ ਹੋਈ। ਕੀਤਾ ਲਾਹੌਰ 'ਚ ਮੈਂ ਕਿਹਾ ਭਾਈ ਬੜਾ ਮਜ਼ਾ ਆ ਸਾਰੇ ਮਸਲਾ ਪਿਆਰ ਨਾਲ ਕਹਿੰਦਾ ਮੇਰੇ ਇੱਕ ਗੇੜੇ ਦੀ ਮਾਰ ਆ। ਇੱਦਾਂ ਹੀ ਆ ਇਹ ਘਰ ਪਤਾ ਨਹੀਂ ਕਿਦਾਂ ਤਫਾਕ ਨਾਲ ਰਹਿ ਗਏ। ਇਹ ਫੈਸਲ ਨੇ ਇਹਨਾਂ ਨੇ ਨਾ ਦਾਨਿਸ਼ ਸਾਹਿਬ ਨੇ
दानिश साहब ने ਇਹਦਾ ਮੋਬਾਈਲ 'ਚ ਕੋਈ उस्ताद ਮੇਰੀ जी ने- ਬੁਰਾਈ ਲੱਭਣ ਲੱਗੇ ਸੀ नहीं। ਉਹ ਸਾਰਾ ਪਰੋਲਿਆ ਨਹੀਂ ਨਿਕਲਿਆ ਨਹੀਂ ਉਸ ਤਾਂ लभी वो तू आप तो बुराई है तेनू की लभना तू ਯਾਰ बुराई है ਇਹਨਾਂ ਦੇ ਹਮਸਾਏ ਲੜਨ ਦੇ ਗਿਰਬਾਨ ਫੜੇ ਮੈਂ ਕਿਹਾ ਪੰਜ ਛਡਾਉਣੀ ਡੇ ਕਹਿੰਦੇ ਲੈ ਮੈਂ ਹੀ ਤੇ ਲੜਾਏ ਆ ਇਹਨੇ ਨਾ ਮੈਸੇਜ ਕੀਤਾ 6:30 ਵਜੇ ਦੇ ਰੌਂਡ ਬੋਰਡ ਉਸਤਾਦ ਜੀ ਅੱਜ ਦਿਲ ਨਹੀਂ ਕਰ ਰਿਹਾ ਸ਼ੋਅ ਕਰਨ ਓਏ ਉਸਤਾਦ ਜੀ ਕਹਿੰਦੇ ਫਿਰ ਜਾਓ ਇਸ ਇਹਨਾਂ ਨੇ ਕੀਤਾ ਯੈਸ ਯਾਰ ਅਸੀਂ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਦੈਟਸ ਨਾਟ ਆਪਣਾ ਯਾਰ- ਰਿਜ਼ਕ ਹਲਾਲ ਕਰੋ ਹਮੇਂ- ਯਾਰ ਮੈਨੂੰ ਇੱਕ ਬੰਦੇ ਦੀ ਮਿਸਾਲ ਮੈਂ ਉਹ ਸਾਡੇ ਘਰੇ ਉੱਥੇ ਬਲਾਲ ਭਾਈ ਬੜੇ ਅੱਛੇ ਦੋਸਤ ਨੇ सर हमें भी बात करने का मौका ਨਹੀਂ 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 नहीं, ਬਲਾਲ ਸਾਹਿਬ ਦੀ ਅਜ਼ਮਤ ਨੂੰ ਸਲੂਟ ਯਾਰ ਮੈਂ ਨਾ ਉਸ ਬੰਦੇ ਕੋ ਬੈਠਾ ਸੱਚੀ ਮੁੱਚੀ ਯਾਰ ਵੱਡਾ ਬੰਦਾ ਲੈ ਫੇਰ ਕੋਈ ਗਲਤ ਵੱਡਾ ਬੰਦਾ ਜਿਹੜਾ ਨਾ ਸੱਚੀ ਮੁੱਚੀ ਵੱਡਾ ਬੰਦਾ ਪੈਸੇ ਪੂਸੇ ਨਹੀਂ ਕਰਤਾਰ ਵੱਡਾ ਹੋਣਾ ਚਾਹੀਦਾ ਇਨਸਾਨ ਦਾ ਓਏ ਯਾਰ ਇੱਕ ਕੰਪਨੀ ਨੇ ਉਹਨਾਂ ਨੂੰ ਜੌਬ ਤੇ ਰੱਖ ਲਿਆ ਤੁਹਾਨੂੰ ਨਹੀਂ ਬਲਾਲ ਮੈਂ- ਸਾਹਿਬ। ਬਲਾਲ ਭਾਈ। ਉਸ ਕੰਪਨੀ ਨੇ ਜੌਬ ਤੇ ਰੱਖ ਲਿਆ ਤੇ ਉਹਨਾਂ ਨੇ ਡਿਸਾਈਡ ਕੀਤਾ ਜੀ ਕਿ ਇੰਨੀ ਸੈਲਰੀ ਹੈ ਤੁਹਾਡੀ ਤੇ ਇਹ ਕੰਮ ਹੈਗਾ ਉਹਨਾਂ ਨੇ ਕਿਹਾ ਠੀਕ ਹੈਗਾ ਕਹਿੰਦਾ ਪਹਿਲਾ ਮਹੀਨਾ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਮੈਨੂੰ ਸੈਲਰੀ ਆ ਗਈ ਅਗਲੇ ਮਹੀਨੇ ਕੋਈ ਕੰਮ ਨਹੀਂ ਕਰਾਇਆ ਮੈਨੂੰ ਸੈਲਰੀ ਆ ਗਈ ਉਸ ਤੋਂ ਅਗਲੇ ਮਹੀਨੇ ਵੀ ਕੋਈ ਕੰਮ ਨਹੀਂ ਕਰਾਇਆ ਮੈਨੂੰ ਸੈਲਰੀ ਆ ਗਈ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਸਰ ਮੈਨੂੰ ਕੰਮ ਤੇ ਦੱਸੋ ਮੈਂ ਕੰਮ ਤੇ ਤੁਸੀਂ ਕਰਾਉਣ ਨਹੀਂ ਡੇ ਉਹ ਹੋਣ ਨਹੀਂ ਡਿਆ ਜਿਹੜਾ ਸ਼ੂਟ ਤੁਸੀਂ ਕਿਹਾ ਹੈਗਾ ਜਾਂ ਜਿਹੜਾ ਵੀ ਗੱਲਬਾਤ ਹੈਗੀ ਹੈ ਤੁਸੀਂ ਕਿਹਾ ਨਹੀਂ ਹੈ ਉਹ ਹੋਵੇਗਾ ਸਰ ਤੇ ਮੈਂ ਉਹ ਕੰਮ ਯਾਨੀ ਕਿ ਕਰਾਂਗਾ ਤੇ ਫਿਰ ਮੈਨੂੰ ਤੁਸੀਂ ਤਨਖਾਹ ਭੇਜਣੀ ਮੈਨੂੰ ਤੁਸੀਂ ਤਨਖਾਹ ਨਾ ਭੇਜੋ ਮਿਹਰਬਾਨੀ ਉਹਨਾਂ ਨੇ ਕਿਹਾ ਨਹੀਂ ਯਾਰ ਅਸੀਂ ਤੇਰੇ ਨਾਲ ਕਮਿਟ ਕੀਤੀ ਏ ਤੇ ਅਸੀਂ ਤੈਨੂੰ ਤਨਖਾਹ ਦੇਣੀ ਉਹ ਕਹਿੰਦਾ ਨਹੀਂ ਸਰ ਮੈਂ ਕੰਮ ਹੀ ਨਹੀਂ ਕੀਤਾ ਮੈਂ ਨਹੀਂ ਤਨਖਾਹ ਲੈਣੀ ਉਸ ਬੰਦੇ ਨੇ ਕਿਹਾ ਕਹਿੰਦਾ ਯਾਰ ਮੈਨੂੰ ਯਾਰ ਇੰਜ ਮਜ਼ਾ ਨਹੀਂ ਆਇਆ ਮੈਂ ਉਹਨਾਂ ਕੋਲ ਰਿਜ਼ਾਈਨ ਕਰਤਾ ਲਓ ਜੀ ਮੇਰੇ ਕੋਲ ਲਿਖਾ ਲਓ ਬਲਾਲ ਸਾਹਿਬ ਨੇ ਕਹਿਣਾ ਯਾਰ ਫੈਸਲ ਸਾਹਿਬ ਕਿਤੇ ਟੀ ਟਾਈਮ ਸਾਡਾ ਨਾਮ ਤੇ ਨਾ ਇਹਨੇ ਕਹਾ ਯਾਰ ਸਿੱਧਾ ਨਹੀਂ ਲੈ ਸਕਦਾ ਬਾਕੀ ਜਿਹਾ ਬਣਾ ਕੇ ਫੇਰ ਲਊਂਗਾ ਨਾਮ ਉਹ ਨਹੀਂ ਅੱਲਾ ਦੀ ਕਸਮ ਉਹਨਾਂ ਨੇ ਮੈਨੂੰ ਕਿਹਾ ਉਹ ਬੰਦਾ ਨਾਮ ਦਾ ਮੁਤਾਜ ਨਹੀਂ ਯਾਰ ਕੀ ਕਰਦਾ ਪਿਆ ਤੇ ਇਹ ਵੀ ਲੱਗਾ ਸੀ ਉਹ ਨੌਕਰੀ ਤੇ 4 ਮਹੀਨੇ ਨੂੰ ਤਨਖਾਹ ਮਿਲੀ ਇਹਨੇ ਛੋਟਾ ਭਰਾ ਵੀ ਲਵਾਤਾ ਤੇ ਯਾਰ ਮੈਨੂੰ ਪਤਾ ਕਿਉਂ ਗੱਲ ਕਰ ਓਏ ਐਡਵਾਈਸ ਇਹ ਪਰ ਉਹਨਾਂ ਨੇ ਕਿਹਾ ਰਿਜ਼ਕ ਹਲਾਲ ਕਰਕੇ ਹਾਂਜੀ ਯਾਰ ਰਿਜ਼ਕ ਹਲਾਲ ਕਰਨਾ ਸੀ ਜਦੋਂ ਮੈਨੂੰ ਕਹਿ ਰਹੇ ਸੀ ਕਿ ਮੈਸੇਜ ਕਰ ਯਾਰ ਦਾਨਿਸ਼ ਤੂੰ ਵੀ ਕਰ ਸਕਦਾ ਵਾ ਮੈਂ ਤੂੰ ਕੀਤਾ ਮੈਸੇਜ ਇਹਨੇ ਮੈਸੇਜ ਕਰਕੇ ਉਸਤਾਦ ਜੀ ਨੂੰ ਮੈਂ ਤੈਨੂੰ ਕਿਹਾ ਮੈਂ ਕਿਹਾ ਉਸਤਾਦ ਜੀ ਨੂੰ ਕਿਹਾ ਡਾਂਸ ਕੀਤਾ ਹੁਣ ਮੈਂ ਖੁਦਾ ਦੀ ਕਸਮ ਹੈ ਮੈਂ ਇਹਨੂੰ ਕਿਹਾ ਮੈਂ ਕਿਹਾ ਦਾਨਿਸ਼ ਉਸਤਾਦ ਜੀ ਨੂੰ ਵਿੱਚ ਹੌਸਲਾ ਦੇ ਉਸਤਾਦ ਜੀ ਢਿਸਾੜ ਆ ਤੇ ਤੂੰ ਛੁੱਟੀ ਮੰਗ ਲਈ ਠੀਕ ਹੈ ਇਹਨੇ ਕਿਹਾ ਉਸਤਾਦ ਜੀ ਦਿਲ ਹੀ ਨਹੀਂ ਕਰਦਾ ਕੰਮ ਕਰਨ ਨੂੰ ਉਸਤਾਦ ਜੀ ਕਹਿੰਦੇ ਜਾ ਯਾਰ। ਉਸਤਾਦ ਜੀ ਕਹਿੰਦੇ ਫਿਰ ਪੁੱਤਰ ਖੈਰ ਆ ਤੁਸੀਂ ਚਲੇ ਜਾਓ ਯਾਰ ਨਾ ਯਾਰ ਉਸ ਬੰਦੇ ਨਾਲ ਕੋਈ ਬੰਦਾ ਬਾਹ ਫੜੇ ਉਹਨੂੰ ਉਂਗਲ ਨਾ ਛੁਡਾਓ ਆਪਣੀ ਬਾਹ ਕਿਦਾਂ ਫੜੀਏ ਉੱਥੇ ਬੈਠੇ ਤੇ ਗਾਣੇ ਗਾਈ ਜਾਂਦੇ ਆ 4 ਵਜੇ ਤੱਕ ਤੇ ਗਾਣੇ ਗਾਉਂਦੇ ਆ ਯਾਰ ਉੱਥੇ ਬਹਿ ਕੇ ਅੰਧੇਰੀ ਰਾਤ ਲੱਗੇ ਕੀ ਕਰੀਏ ਮੈਨੂੰ ਸਮਝ ਨਹੀਂ ਆਉਂਦੀ ਉਧਰ ਪੂਰਾ ਸ਼ੋਰੋ ਗੋਲ ਹੁੰਦਿਆ ਵਾ ਉਧਰ ਪੂਰਾ ਹਾਂ। ਇੰਜੋਏ ਕਰਨ ਲਈ ਪੂਰਾ। ਉਧਰ ਪੂਰਾ ਰਿਸ਼ਕਪੂਰ ਬਣਿਆ ਤੇ ਇੱਥੇ ਉਹਨੂੰ ਹੌਸਲਾ ਕਾਹਦਾ ਕਿਤੇ ਬੁਲਟ ਪ੍ਰੂਫ ਜੈਕਟ ਪਾ ਲਈ ਆ ਵੀ ਬਾਬਾ ਨੇ ਜੈਕਟ ਪਾਈ ਹੋਈ। ਮੈਂ ਸੱਚੀ ਮੁੱਚੀ ਯਾਰ ਮਿੱਠੇ ਪੁਰੀਆ ਇੱਕ ਗੱਲ ਦੱਸ ਮੈਨੂੰ ਛੁੱਟੀ ਤੇ ਮੈਸੇਜ ਕਰਨ ਦਾ ਕਿੰਨੇ ਕਿਹਾ ਕਿ ਕਿਹਾ ਓਏ। ਫੈਸਲ ਭਾਈ ਨੇ ਕਿਹਾ ਕਿ ਨਹੀਂ ਕਿਹਾ ਲਾਹੌਲ ਬਲਾ ਕੁਵਤਾ ਯਾਰ ਤੇਰੇ ਸਾਰੀ ਜ਼ਿੰਦਗੀ ਜੇ ਨੂਰ ਆ ਜਾਏ ਮੇਰੀ ਧੌਣ ਲਾ ਦੇ ਤੁਸੀਂ ਹਾਂ ਗੱਲ ਨਾ ਵੀ ਕਰਦੇ ਤਾਂ ਨਹੀਂ ਹੋਣਾ ਪਾਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਨੂੰ ਇੰਨਾ ਓਏ ਜਾਏ ਨਮਕ ਰਾਮਿਓ ਓਏ ਦੱਸ ਅੱਲਾ ਰਹਿਮ ਕਰੇ ਯਾਰ ਤੁਸੀਂ ਲੋਕ ਮੈਂ ਨਾਜ਼ਰੀਨ ਮੈਂ ਤੁਹਾਨੂੰ ਗੱਲ ਦੱਸਣਾ ਅੱਲਾ ਮਾਫੀ ਕਹਿਣਾ ਨਹੀਂ ਇਹਦੇ ਮੇਰੇ ਲੋਕ ਤੇ ਖੜੇ ਹੋਏ ਲੌਂਗ ਟੇ ਹੈ ਹੀ ਨਹੀਂ ਕਿ ਆ ਗਿਆ ਲਾਈਵ ਉੱਤਰ ਦੇਖ ਕਾਲੂ ਇਹ ਰੌਂਗ ਤੇ ਕਿਸਮ ਹੈ, ਨਹੀਂ। ਇਹ ਸਾਰੀ ਜ਼ਿੰਦਗੀ ਲੱਗੇ ਰਹਿਣ ਨਾ ਸਾਰੀ ਜ਼ਿੰਦਗੀ ਮੇਰੇ ਉਸਤਾਦ ਦਾ ਦੇਣ ਨਹੀਂ ਦੇ ਸਕਦੇ ਐ ਮੈਂ ਜੈਨੂਨ ਕਹਿਣ ਡਿਆ ਵਾਂ ਸਹੀ ਗੱਲ ਆ ਬੰਦਾ ਇੰਨੀ ਸੈਲਰੀ ਲੈ ਰਿਹਾ ਨਾ ਕਾਲੂ ਜਿੱਥੇ ਜਾ ਰਿਹਾ ਸੈਲਫੀਆਂ ਹੋ ਰਹੀਆਂ ਸਾਰਾ ਕੁਝ ਹੋ ਰਿਹਾ ਸ਼ਾਮ ਨੂੰ ਇਹਨੇ ਕਿਹਾ ਜੀ ਕਿ ਮੈਂ ਸ਼ਾਮ ਨੂੰ 5 ਵਜੇ ਆਇਆ ਕਰਨਾ ਉਸਤਾਦ ਜੀ ਨੇ ਕਿਹਾ ਠੀਕ ਹੈ ਪੁੱਤਰ ਕੋਈ ਮਸਲਾ ਨਹੀਂ ਜਿੱਦਾਂ ਮਰਜ਼ੀ ਕਰ ਲੈ ਮੇਰਾ ਪੁੱਤਰ ਇਹ 5 ਵਜੇ ਨਾਲ ਇੱਕ ਫੈਕਟਰੀ ਜਾਂਦਾ ਹੈ ਉਹ ਫੈਕਟਰੀ ਤੋਂ 5 ਵਜੇ ਨਾਲ ਆਉਂਦਾ ਹੈ ਤੇ ਤਨਖਾਹ ਇਹਦੀ ਤੁਸੀਂ ਸੋਚ ਲਵੋ ਨਾ ਕਿੰਨੀ ਹੈ ਉਹ ਯਾਰ ਇੱਕ ਮਿੰਟ ਮਿੱਠੇ ਨਹੀਂ ਸਹੀ ਤੇ ਕਹਿ ਕੀ ਕਰ ਇਹ ਆਪਣਾ ਕੰਮ ਕਰ ਰਿਹਾ ਆ ਕੇ ਪੁੱਛ ਰਿਹਾ ਹਾਂਜੀ ਕਰਨਾ ਸ਼ੋ ਕੋਈ ਕਿ ਨਹੀਂ ਕਰਨਾ ਤੇ ਫਿਰ ਮੈਂ ਜਾਵਾਂ ਪਹਿਲੇ ਇਹ ਪੁੱਛਦੇ ਭਾਣ ਜਾਵਾਂ ਜੇ ਸ਼ੋ ਨਹੀਂ ਮੈਂ ਕਰਨਾ ਨਾਲ ਆ ਤੇ ਬਿਲਕੁਲ ਪੁੱਛਣਾ ਹੀ ਇਹ ਭਾਵੇਂ ਜਦੋਂ ਉੱਥੇ ਹੁੰਦਾ ਕੋਈ ਨਹੀਂ ਤੇ ਫਿਰ ਨਾ ਕਰ ਯਾਰ ਹੁਣ ਵੀ ਇਹ ਵੇਖੋ ਨਾ ਨਹੀਂ ਕੋਈ ਹੈਗਾ ਮੈਂ ਕਿਹਾ ਯਾਰ ਉਹ ਅਸੀਂ ਆਪ ਕਰ ਲੈਣੇ ਆ ਟੀ ਟੈਪ ਐਵੇਂ ਉਸਤਾਦ ਜੀ ਦੀ ਤਬੀਅਤ ਖਰਾਬ ਹੈ ਯਾਰ ਹਾਂ ਕੀਤੀ ਵੀ ਯਾਰ ਕਰਦੇ ਆ ਉਹ ਮੈਂ ਕਹਿੰਦਾ ਉਸ ਔਲਾਦ ਤੇ ਲਾਨਤ ਜਿਹੜੇ ਆਪਣੇ ਬਾਪ ਨੂੰ ਸਕੂਨ ਨਾ ਦੇ ਸਕੇ ਠੀਕ ਹੈ ਉਹ ਨਾ ਭਾਈ ਦੁਬਈ ਯਾਰ, ਸਿਆਹ ਕੱਟਣ ਨਹੀਂ ਗਏ
ਨਾ 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 ਨਾ। ਦੁਬਈ ਸਕੂਨ ਚ ਨੇ ਉਹ। ਠੀਕ ਹੈ ਨਾ। ਉਸ ਤੋਂ ਬਾਅਦ ਇਸ ਬੱਚੇ ਦੀ ਇੰਨੀ ਕੁ ਟੈਨਸ਼ਨ ਲਈ ਨਾ ਉਸਤਾਦ ਜੀ ਨੇ, ਆ ਗਈ ਲਾਨਤ ਵਾਪਸ। ਠੀਕ ਹੈ, ਬਿਲਕੁਲ ਸਹੀ ਕਹਿ ਰਹੇ ਇੰਨੀ ਕੁ ਸੀ। ਟੈਨਸ਼ਨ ਲਈ ਹੈ। ਨਹੀਂ ਕਾਲੂ ਜੀ ਇੱਕ ਮਿੰਟ ਭਾਵੇਂ ਫੈਸਲੇ ਇਸ ਗੱਲ 'ਚ ਮੈਂ ਤੁਹਾਡੇ ਨਾਲ ਆ ਬਿਲਕੁਲ। ਜਿੰਨਾ ਤੂੰ ਤੰਗ ਕਰਨੇ ਆ ਉਸਤਾਦ ਜੀ ਨੂੰ, ਕੋਈ ਵੀ ਨੀ ਤੰਗ ਕਿਸੇ ਨੇ ਵੀ ਤੰਗ ਨਹੀਂ ਕੀਤਾ। ਉੱਤੇ ਔਲਾਦ ਪਿਓ ਨੂੰ ਕਰਦੇ ਹੀ ਨਹੀਂ ਤੰਗ। ਇੰਨਾ ਨਹੀਂ ਕਰਦੀ ਕਿ ਪਿਓ ਤੈਨੂੰ ਕਵੇ ਯਾਰ ਉਹ ਬੰਦਾ ਜਾਣਦਾ ਉਹਨੂੰ ਪਿਓ ਕਹਿ ਲਾ। ਪਿਓ ਕੱਢ ਵੀ ਦਿੰਦੇ ਆ। ਹਾਂ ਤੇ ਜੇ ਪਿਓ ਨੇ ਕਿਨੇ ਇਸ ਬੱਚੇ ਨੇ ਇੰਨਾ ਕੁ ਤੰਗ ਕੀਤਾ ਨਾ ਉਸਤਾਦ ਜੀ। ਬਹੁਤ ਲਾਨਤ ਤੇਰੀ ਜ਼ਿੰਦਗੀ ਮੈਂ ਤੇ ਯਾਰ। ਮੈਂ ਕੀ ਕੀਤਾ? ਤੂੰ ਹਜੇ ਕੁਝ ਕੀਤੇ ਨਹੀਂਗਾ ਯਾਰ, ਤੇਰੀ ਵਜ੍ਹਾ ਤੋਂ ਦਵਾਈਆਂ ਖਾਂਦੇ ਡੈਡੀ ਦੀ। ਇਹ ਮੈਂ ਪਹਿਲੇ ਵੀ ਸ਼ੋਅ ਕਰ ਚੁੱਕਿਆ ਵਾਂ, ਮੈਂ ਪਹਿਲੇ ਵੀ ਇਹਨਾਂ ਦੀਆਂ ਸ਼ਿਕਾਇਤਾਂ ਲਾ ਚੁੱਕਿਆ ਵਾਂ ਕਿ ਯਾਰ ਸਹੀ ਹੋ ਜਾਣਗੇ, ਲੇਕਿਨ ਨਹੀਂ। ਨਾਜ਼ਰੀਨ ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਸਿਆਣੇ ਸੱਚ ਹੀ ਕਹਿੰਦੇ ਨੇ। ਤੇ ਜੱਲੇ ਵਾਲੇ ਦਾ ਮੂੰਹ ਕਾਲਾ। ਕੀ ਬਾਤ। ਸਿਆਣੇ ਸੱਚੀ ਮੁੱਚੀ ਨਾਜ਼ਰੀਨ, ਸਿਆਣੇ ਸੱਚ ਹੀ ਕਹਿੰਦੇ ਨੇ। ਸੱਚ ਕਹਿ ਗਏ ਕਿ ਜਿਨ੍ਹਾਂ ਨੇ ਖਾਧੀਆਂ ਗਾਜਰਾਂ ਢਿੱਡੋਂ ਨਾਲ ਪੀੜ। ਵੱਡੀ ਗੱਲ ਸੀ। ਸਿਆਣੀ ਗੱਲ। ਆਏ ਹਾਏ ਹਾਏ, ਇਹ ਗੱਲ ਬੜੀ ਡੈਪਥ ਦੇ ਵਿੱਚ ਜਾਂਦੀ ਨਾਜ਼ਰੀਨ, ਕਿੱਥੇ ਜਾਂਦੀ? ਡੀਪਲੀ, ਕਿ ਜਿਨ੍ਹਾਂ ਨੇ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਮੈਂ ਇਹਦੀ ਥੋੜੀ ਜਿਹੀ ਡੈਫੀਨੇਸ਼ਨ, ਸ਼ਾਇਦ ਅਕਸਰ ਉਹ ਕਹਿੰਦੇ ਨੇ ਨਾ ਕਿ ਓਵਰਫਲੋ ਹੋ ਜਾਣਾ, ਓਵਰ ਖਾਣਾ ਖਾ ਲੈਣਾ ਤੇ ਪੇਟ ਦਰਦ, ਇਹਦੀ ਇਹ ਮਿਸਾਲ ਬਿਲਕੁਲ ਨਹੀਂ ਹੈ। ਇਹਦੀ ਗੱਲ ਹੈ ਕਿ ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਕਿ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੇ ਕੁਝ ਲੈ ਲੈਣਾ, ਵਾਹ 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 ਤੇ ਵਾਹ। ਜਿਨ੍ਹਾਂ ਨੇ ਸੇਵਾ ਨਹੀਂ ਕਰਨੀ ਉਹਨਾਂ ਨੂੰ ਕੱਖ ਨਹੀਂ ਮਿਲਣਾ। ਕਰ ਸੇਵਾ। ਇਸ ਗੱਲ ਨਾਲ ਮੈਂ ਐਗਰੀ ਕਰਾਂਗਾ। ਇਦਾਂ ਨਹੀਂ ਕੀ ਕਿਦਾਂ ਵਾ ਫਿਰ? ਭਾਈ ਜੀ, ਇਹਦਾ ਮਤਲਬ ਆ ਕਿ ਜਦੋਂ ਤੁਸੀਂ ਕੋਈ ਗਲਤ ਕੰਮ ਕਰਨਾ ਨਾ, ਤਾਂ ਹੀ ਤੁਹਾਡਾ ਢਿੱਡ ਦੁਖਣਾ ਵਾ, ਤਾਂ ਹੀ ਤੁਹਾਡੇ ਤੇ ਮੁਸੀਬਤ ਆਣੀ ਇਹ ਹੈ। ਕੀ ਕਹਿੰਦੇ ਓ ਯਾਰ ਉਹਨੇ ਬੜਾ ਸੋਹਣਾ ਜਿਹਾ ਸਮਾਜ ਆ ਬੰਨਿਆ ਸੀ ਉਹਨੂੰ। ਕਲੈਬ ਤਾਂ ਭਾਵੇਂ ਗਲਤੀ ਕੀਤੀ, ਕਲੈਬ ਤਾਂ ਬਣਦੀ ਸੀ ਨਾ ਭਾਈ। ਇਹ ਨਾਇਨਸਾਫੀ ਹੈ ਮਿੱਠਾ ਜੀ। ਦੇਖੋ ਇਦਾਂ ਦਾ ਕਵਾਲ ਰੁੱਸ ਕੇ ਪਾਰਟੀ ਨੂੰ ਪੀਰਾ ਕੋ ਕੱਲੇ ਕਿ ਲੱਗਾ ਹੁੰਦਾ, ਮੇਰੀ ਤੋਬਾ ਮੇਰੀ ਤੋਬਾ। ਇੱਥੇ ਤੇ ਕਵਾਲਾਂ ਪਿੱਛੇ ਤਾੜੀਆਂ ਇੰਜ ਨਹੀਂ ਮਾਰਦੇ ਉਹ ਬੇਟੇ ਕੋ ਇੰਜ ਮਾਰਦੇ। ਇਦਾਂ ਦਾ ਦੱਸਣ ਵਾਲੇ ਨੂੰ ਪਿੱਛੋਂ ਦੱਸਦਾ, ਕਵਾਲੀ ਦੱਸਦਾ ਵੀ ਕਹੂਗਾ ਉਹ ਘਰ ਮੁੰਡਾ ਡਿੱਗ ਪਿਆ ਹੀ। ਇਦਾਂ ਦੇ ਕਵਾਲ ਤਾੜੀ ਮਾਰਦੇ ਮਾਰਦੇ ਕਹਿੰਦੇ ਵਿੱਚ ਬੂਹੀ ਪੀਆ। ਯਾਰ ਤਾੜੀ ਮਾਰਦੇ ਹੁੰਦੇ ਸੀ ਤੇ ਕ੍ਰਿਕਟ ਦਾ ਵੀ ਬੜਾ ਸ਼ੌਕ ਸੀ, ਤੇ ਮੋਬਾਈਲ ਤੇ ਮੈਚ ਲਾ ਕੇ ਰੱਖਿਆ, ਨਾਲ ਪੁੱਠੇ ਤਾੜੀ ਮਾਰਦੇ, ਉਧਰੋਂ ਚੌਕਾ ਵਜੇ ਤੇ ਚੌਕੇ ਹਟ ਕੇ ਬਾਹਰ। ਬਈ ਫੈਸਲ ਦੀ 6 ਉਂਗਲਾਂ ਦੀ ਕਵਾਲ ਦੇ ਨਾਲ ਚਲੇ ਗਏ ਭਾਈ, ਮੋਹਰੀ ਕਰ ਲਈਏ ਇੱਕ ਤਾੜੀ ਮਾਰਨਾ। ਭਾਈ 6 ਉਂਗਲਾਂ ਸੀਗੀਆਂ, ਮੇਨ ਕਵਾਲ ਹੈਗਾ ਚਾਵਾਂ ਦਾ ਆਟਾ ਤੇ 10 ਦਾ, ਇੰਜ ਕਰਕੇ ਆਟਾ ਦਿੱਤਾ ਤਾਂ 11 ਆ ਗਈਆਂ। 6 ਉਂਗਲਾਂ ਦੀ ਭਾਈ ਦਸਤਾਨਾ ਲਿਆਏ ਤੇ ਇੱਕ ਨਲਕੀ ਦਾ ਗੋਲ ਪਾਇਆ। ਇਹਦੀਆਂ ਵੀ 6 ਉਂਗਲਾਂ ਸੀ, ਇੱਕ ਕੰਨ 'ਚ ਮਾਰਨੀ, ਦੂਜੀ ਅੱਖ 'ਚ ਮਾਰਨੀ। 6 ਉਂਗਲਾਂ ਦੀ ਭਾਈ ਕੋਈ ਅਸੂ ਪੰਜੂ ਨਹੀਂ ਨਿਕਲਦਾ। ਲੇਕਿਨ ਨਾਜ਼ਰੀਨ, ਮੈਂ ਇਹਨਾਂ ਨੂੰ ਕਹਾਂਗਾ ਕਿ ਇਹਨਾਂ ਲਈ ਦੁਆ ਕਰਨਾ, ਮੇਰੇ ਲਈ ਵੀ ਦੁਆ ਕਰਨਾ, ਮੇਰੇ ਉਸਤਾਦ ਜੀ ਲਈ ਵੀ ਦੁਆ ਕਰਨਾ, ਇਹਨਾਂ ਲਈ ਹਦਾਇਤ ਦੀ ਦੁਆ ਕਰਨਾ। ਸਹੀ ਹੈ। ਅਸੀਂ ਕੀ ਕੀਤਾ? ਉਹ ਸਹੀ ਨਹੀਂ ਇਹ ਰਹੇ। ਇਲਜ਼ਾਮ ਉਹ ਤੂੰ ਉਸਤਾਦ ਨਾਲ ਤੂੰ ਸਹੀ ਕਰਦਾ ਪਿਆ, ਤਾਂ ਸਹੀ ਦੱਸੀ ਜਾਂਦਾ। ਆਹੋ ਦੱਸ ਦੱਸ। ਇਨਸਾਫ ਕਰ, ਆ ਇਨਸਾਫ ਕਰ। ਪਿਛਲੇ ਕਿੰਨੇ ਮਹੀਨੇ ਛੁੱਟੀਆਂ ਹੋਈਆਂ ਦੱਸ ਦੇ। ਛੁੱਟੀਆਂ ਦੱਸ ਦੇ ਕਿੰਨੀਆਂ ਤੇਰੀਆਂ ਹੋਈਆਂ, ਦੱਸ ਦੇ ਦੱਸ। ਕੀ ਹੈ ਫਿਰ? ਕੀ ਹੈ ਠੀਕ ਹੈ। ਕੀ ਆ? ਹੈਂ? ਫਿਰ ਕੀ? ਛੁੱਟੀਆਂ ਤੁਸੀਂ ਸਾਰੇ ਲੋਕ ਮੌਜੂਦ ਸੀ, ਮੈਂ ਉਦੋਂ ਛੁੱਟੀਆਂ ਕੀਤੀਆਂ। ਮੈਂ ਇਹ ਨਹੀਂ ਕੀਤਾ। ਮੇਰੀ ਗੱਲ ਸੁਣ ਲਓ, ਲੋਰੋਂ ਆ ਕੇ 2-2 3-3 ਦਿਨ ਇੱਥੇ ਨਦੀਮ ਕੈਫੇ ਤੇ, ਇਰਸ਼ਦ ਕੈਫੇ ਤੇ ਫਲਾਣੇ ਦੋਸਤਾਂ ਯਾਰਾਂ ਕੋਲ ਝੂਠ ਨਹੀਂ ਮਾਰੀਦੇ ਅਸੀਂ ਕਿ ਅਸੀਂ ਆ ਉਸਤਾਦ ਜੀ ਲਾਹੌਰ ਹੀ ਆ, ਮੈਂ ਇੱਕ ਜ਼ਰੂਰੀ ਕੰਮ ਦੇ ਸਿਲਸਿਲੇ 'ਚ ਰੁਕ ਗਿਆ, ਮੈਂ ਕੱਲ ਨੂੰ ਆਵਾਂਗਾ। ਹੈ ਜੀ, ਇੱਥੇ ਇੱਕ ਸ਼ੋਅ ਕਰਨਾ। ਅੱਛਾ ਚਲੋ ਠੀਕ ਹੈ, ਹੁਣ ਤੁਸੀਂ ਜਾਨੀ ਦੀ ਚਾਹ ਕਰਨਾ ਲਓ, ਫਿਰ ਮੈਂ ਚੱਲਾਂ ਜੀ। ਹਾਂਜੀ ਠੀਕ ਹੈ ਜੀ। 4 ਵਜੇ ਅਸੀਂ ਆਨੇ ਆ, 7 ਵਜੇ ਤੁਸੀਂ ਉਹ ਨਾਜ਼ਰੀਨ, ਮੈਂ ਅਜ਼ਾਜ਼ੀ ਫਨਕਾਰ ਹਾਂ ਇਸ ਅਦਾਰੇ ਦਾ। ਕਾਹਦਾ? ਕਿਹੜਾ? ਅਜ਼ਾਜ਼ੀ। ਆਜ਼ਾਦੀ ਨਹੀਂ, ਕਰਦਈ ਕਰਜ਼ਾ ਦੇ। ਨਾ 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 ਕਰਜ਼ਈ ਫਨਕਾਰ ਆ ਤੁਸੀਂ। ਨਾ 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 ਨਕਦ ਮੈਂ ਆਪਣੇ ਉਸਤਾਦ, ਮੇਰੀ ਗੱਲ ਸੁਣ ਲਓ। ਅੱਜ ਨਾਜ਼ਰੀਨ, ਅੱਜ ਮੈਂ ਚਲੋ ਇਹ ਵੀ ਰਾਜ਼ ਖੋਲ ਹੀ ਦਵਾਂ, ਅੱਜ ਯਾਨੀ ਕਿ ਪੂਰੇ 10 ਮਹੀਨੇ ਹੋ ਗਏ ਨੇ ਮੈਂ ਉਸਤਾਦ ਜੀ ਕੋਈ 1 ਰੁਪਈਆ ਨਹੀਂ ਲਿਆ। ਹੁਣ ਲੈਣਾ ਮੈਂ ਨਹੀਂ, ਤਾਂ ਗੱਲਾਂ ਕਰਨ ਦੇ। ਨਗਦ ਦਿਹਾੜੀ ਤੇ ਆਉਂਦੇ। ਇਹ ਤੁਹਾਨੂੰ ਪਤਾ ਸ਼ੋਅ ਦੇ ਪੈਸੇ ਛੱਡ ਨਹੀਂ ਅੱਛਾ ਸਕਦਾ। ਜੀ। ਨਗਦ ਦਿਹਾੜੀ ਦਾਨਿਸ਼ ਭਾਈ ਪਰ ਸ਼ੋਅ ਦਾ ਹਾਂਜੀ। ਦਿਨ ਤੇ ਸੁਣੋ ਕਿੰਨੇ ਦਿਨ ਹੋਏ? 10 ਮਹੀਨੇ 10 ਮਹੀਨੇ ਹੋ ਗਏ। 10 ਮਹੀਨੇ। ਲਓ ਜੀ ਨਾਜ਼ਰੀਨ, ਪੰਜ ਫੈਸਲੇ। ਮੈਂ ਇਦਾਂ ਮੁਜ਼ਾਕਰਾ ਗਿਆ ਸੱਚ ਮੈਂ ਮੁਜ਼ਾਕਰਾ ਗਿਆ ਲਓ ਜੀ, ਮਿੱਠੇ ਮੇਰੇ ਕੋ ਚਪੇੜਾਂ ਤੂੰ ਖਾ ਲੈਣੀ, ਝੂਠ ਨਾ ਬੋਲੀ। ਲਓ ਜੀ, ਸੱਚ ਬੋਲਾਂਗਾ। ਦਾਨਿਸ਼ ਇਸ ਚੀਜ਼ ਦਾ ਗਵਾਹ ਵਾ। ਅਗਰ ਭਾਈ ਨੂੰ ਪਿਛਲੇ ਮਹੀਨੇ ਪੈਸੇ ਨਾ ਸੈਂਡ ਹੋਏ, ਹੁਣ ਜਿੱਥੇ ਦੀ ਖੋਤੀ ਉੱਥੇ ਆਣ ਖਲੋਤੀ ਭਾਜੀ, ਫਿਰ ਅਸੀਂ ਇੱਥੇ ਹੀ ਆ। ਮੈਂ ਕਸਮ ਖਾਣ ਨੂੰ ਤਿਆਰ ਆ, ਮੈਂ ਦਸਤੀ ਦਿੱਤੇ ਉਸਤਾਦ ਜੀ ਨੂੰ, ਉਹਨਾਂ ਨੇ ਮੈਨੂੰ ਉਹ ਪੈਸੇ ਵਾਪਸ ਕੀਤੇ। ਮੈਂ ਜਦੋਂ ਮੇਰੇ ਕੋਲ ਕਸਮ ਲੈ ਲਾ ਮਿੱਠੇ, ਮੈਂ ਮੁਜ਼ਾਕਰਾ ਦੇ ਵਿੱਚ ਗਿਆ ਵਾਂ। ਮੈਂ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਤੁਸੀਂ ਮੇਰੇ ਬਜ਼ੁਰਗ ਹੋ, ਮੇਰੇ ਮਾਈ ਲੈ ਬਜ਼ੁਰਗ। ਮੇਰੇ ਉਸਤਾਦ ਜੀ ਹੋ, ਹੁਣ ਮੈਂ ਆਪਣਾ ਬੋਝ ਆਪ ਚੁੱਕਾਂ। ਹਾਂ, ਮੈਂ ਤੁਹਾਡੇ ਕੋਲ ਪੈਸੇ ਨਹੀਂ ਲੈਣੇ, ਮੈਂ ਉਂਝ ਹੀ ਨਹੀਂ ਕਿ ਤੁਹਾਡੇ ਨਾਲ ਕਰਾਂਗਾ। ਇਹਨਾਂ ਨੇ ਕਿਹਾ ਤੇ ਮੈਂ ਇਹਨਾਂ ਨੇ ਸੱਚੀ ਕਿਹਾ ਮੁੱਚੀ ਮੈਂ ਆਪਣਾ ਦਿਨ ਰਾਤ ਹਾਜ਼ਰ ਮੈਂ ਆਪਣੇ ਉਸਤਾਦ ਲਈ। ਤੁਸੀਂ ਇਹਨਾਂ ਨੇ ਕਿਹਾ ਮੈਂ ਆਪਣਾ ਬੋਝ ਆਪ ਚੁੱਕਣਾ। ਉਸਤਾਦ ਜੀ ਨੇ ਫੋਨ ਕਰਕੇ ਕਿਹਾ ਓਏ ਤੂੰ ਬੋਝ ਚੁੱਕਣਾ ਸੀ, ਮੇਰਾ ਪਰਸ ਵੀ ਚੁੱਕ ਕੇ ਲੈ ਗਿਆ।
ਯਾਰ ਬਿਲਕੁਲ ਸਹੀ ਗੱਲ ਹੈ। ਇਸੇ ਤਰ੍ਹਾਂ ਸਾਡੇ ਇੱਕ ਹੋਰ ਦੋਸਤ ਨੇ ਵੀ ਕਿਹਾ ਸੀ, ਮੈਂ ਕਿਸੇ ਵੱਡੇ ਸ਼ੋਅ 'ਚ ਚਲ ਗਿਆ ਨਾ, ਮੈਂ ਤਨਖਾਹ ਅੱਧੀ ਲਵਾਂਗਾ। ਹਾਂਜੀ। ਤੇ ਵਾਪਸ ਆ ਕੇ ਕਹਿੰਦਾ ਮੇਰੀ ਤਨਖਾਹ ਤੇ ਵਧਾ ਦਿਓ। ਇਹਨਾਂ ਨੇ ਕਿਹਾ ਭਾਈ ਕਿ ਉਸਤਾਦ ਜੀ ਮੈਂ ਆਪਣਾ ਬੋਝ ਆਪ ਚੁੱਕਾਂਗਾ। ਉਸਤਾਦ ਜੀ ਕਹਿੰਦੇ ਠੀਕ ਹੈ, ਬੋਝ ਤੇ ਚੁੱਕ, ਇੱਟਾਂ ਵੀ ਚੁੱਕ ਕੇ ਲੈ ਗਏ। इतना तो आप क्या उन्होंने हैं? इतना बार एक्स्ट्रा सीमेंट ना 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 नहीं। एक्स्ट्रा उस्ताद जी तू ने- ते एसी ला गया उस्ताद जी नु पोछे ला के ਹਾਏ इतना बगैरत आदमी मैं जिंदगी च नहीं देखा एसी ला गया हूं ਫ੍ਰਿਜ ਤੇ ਨਿਗਾਹ, ਫ੍ਰਿਜ ਤੇ ਨਿਗਾਹ ਵਾ ਜੀ ਛੋਟੀ, ਬੰਦ 4 ਕਰਦੇ ਸਾਲ ਦੇ ਤਵੀਲ ਕੈਰੀਅਰ 'ਚ 4 ਸਾਲ ਦੇ ਤਵੀਲ ਕੈਰੀਅਰ 'ਚ ਇੱਕ ਸ਼ਾਇਦ ਦੱਸ ਦਿਓ ਕਿਹੜਾ ਗੁੱਜਰ ਕੀ ਲੈ ਗਿਆ? ਭਾਜੀ ਫੈਨ ਮੈਨੂੰ ਮੈਂ ਸੁਣਾਉਂਦਾ, ਠਹਿਰ ਜਾ ਇੱਕ ਮਿੰਟ, ਕੀ ਹੋ ਗਿਆ? ਬਿੱਲ ਮੈਂ ਲੈ ਕੇ ਆ, ਪੱਖਾ ਤੂੰ ਲੈ ਗਿਆ ਛੋਟਾ, ਹੈ ਜਿਹੜਾ ਇੱਥੇ ਉੱਪਰ ਪੱਖੇ ਦੋ ਲੱਗੇ ਉਹ ਤੂੰ ਲੈ ਉਹ ਤੋਂ ਗਿਆ। ਬਾਵੇ ਛਾੜ ਦੀ ਖਾਤਰ, ਸਿਰਫ ਛਾੜ ਨਹੀਂ ਦੀ ਨਹੀਂ ਨਹੀਂ ਖਾਤਰ। ਕਿਸੇ ਦੇ ਪੱਕੇ ਤੇ ਨਜ਼ਰ ਨਹੀਂ ਰੱਖੀ। ओ मरे तू ते जो कर गया तू ते आने वाले 20 साल ना मंगे तो ला ਸਹੀ ਗੱਲ। ਤੂੰ ਤੇ हाजरीन तालिज बाबा ਓਹ ਛੁੱਟੀਆਂ ਕਰ ਰਹੇ ਆ ਪ੍ਰੋਪਰ ਹੈ ਹੁਣ ਆਪਸ ਦੇ ਇਹਨਾਂ ਨੇ ਕਿਹੜਾ ਕੋਈ ਦੱਸਿਆ ਗੱਲ ਨਹੀਂ, ਛੁੱਟੀਆਂ ਕਰ ਝੂਠ ਰਹੇ ਆ ਚੱਲ ਰਿਹਾ ਚੱਲੋ। ਨਹੀਂ ਝੂਠ ਨਹੀਂ ਕਰ ਰਹੇ ਛੁੱਟੀਆਂ ਕਰ ਰਹੇ ਆ ਤੇ ਉਸਤਾਦ ਜੀ ਨੇ ਕਾਲ ਕੀਤੀ ਉਸਤਾਦ ਜੀ ਕਹਿੰਦੇ ਦਾਨਿਸ਼ ਕਿਉਂ ਨਹੀਂ ਆ ਰਿਹਾ ਪਹਿਲੇ ਮੈਨੂੰ ਉਹਨਾਂ ਨੇ ਕਿਹਾ ਕਿ ਫੈਸਲੇ ਯਾਰ ਕਾਲ ਕਰ ਕਿਉਂ ਨਹੀਂ ਆ ਰਿਹਾ ਮੈਂ ਕਾਲ ਕੀਤੀ ਦਾਨਿਸ਼ ਨੂੰ ਬੜੀ ਪਰੇਸ਼ਾਨੀ ਹੈ ਮੈਂ ਕਿਹਾ ਦੱਸ ਕੀ ਪਰੇਸ਼ਾਨੀ ਨਹੀਂ ਫੈਸਲ ਭਾਈ ਮੈਂ ਨਹੀਂ ਦੱਸ ਸਕਦਾ ਬਸ ਇਹ ਉਹ ਫਲਾਂ ਟਮਕਾ ਇਹਨੇ ਉਸਤਾਦ ਜੀ ਨੂੰ ਕਿਹਾ ਮੈਂ ਹੁਣ ਸੱਚੀ ਮੁਝੇ ਅਗਰ ਇਹ ਝੂਠ ਬੋਲੇ ਤੇ ਕਾਫਰ ਹੋਵੇ ਕੌਣ? ਠੀਕ ਹੈ ਦਾਨਿਸ਼? ਇਹਨੇ ਉਸਤਾਦ ਜੀ ਨੂੰ ਕਿਹਾ ਉਸਤਾਦ ਜੀ ਮੇਰਾ ਨਾ ਥੋੜਾ ਜਿਹਾ ਨਾ ਪੈਸਿਆਂ ਦਾ ਰੋਲਾ ਹੈ ਮੈਂ ਨਾ ਆਪਣਾ ਪਲਾਟ ਵੇਚਣੇ ਲਾਇਆ ਉਸਤਾਦ ਜੀ ਕਹਿੰਦੇ ਪੁੱਤਰ ਪ੍ਰਾਪਰਟੀ ਨਹੀਂ ਵੇਚੀ ਦੀ ਕਿੰਨੇ ਪੈਸੇ ਦਾ ਰੋਲਾ ਇਹਨੇ 18 ਲੱਖ ਰੁਪਈਆ ਮੇਰੇ ਸਾਹਮਣੇ ਇਹਨੂੰ ਸੈਂਡ ਹੋਇਆ ਕਿਹਨੂੰ ਜੈ ਕੈਸ਼ ਤੇ ਤੇ? ਕਹਿੰਦਾ ਪਲਾਟ ਵੇਚ ਕੇ ਮੈਂ ਪੈਸੇ ਦੇ ਦੂੰਗਾ ਤੇ ਕਹਿੰਦਾ ਮੈਨੂੰ ਆ ਕੇ ਕਹਿੰਦਾ ਫੈਸਲ ਭਾਈ ਵੇਖ ਲੋ ਅੱਲਾ ਨੇ ਪਲਾਟ ਵੀ ਬਚਾ ਲਿਆ ਤੇ ਪੈਸੇ ਵੀ ਆ ਗਏ ਅੱਛਾ ਕੈਂਸਲ ਕਰਨਾ ਕਹਿੰਦੇ ਤੇ ਸ਼ਾਇਦ ਸਾਰੇ ਇੱਕੋ ਜਿਹੀ ਭੇਜਣ ਦਿਆ। 20 ਸਾਲ ਲਾ ਲਗਵਾਵੇ ਉਤੋਂ ਯਾਰ ਮੇਰਾ ਉਸਤਾਦ ਵੱਡਾ ਬੰਦਾ ਵੱਡਾ ਹੀ ਹੁੰਦਾ ਖੁਦਾ ਦੀ ਕਿਸਮੇ ਲੂੰਗ ਨਹੀਂ ਲੂੰਗ ਤੇ ਨਹੀਂ ਲੂੰਗ ਤੇ ਹੈ। ਯਾਰ ਜਿੰਨੀ ਵਾਰੀ ਵੀ ਯਾਰ ਮੈਂ ਆਪਣੀ ਗੱਲ ਕਰ ਰਿਹਾ ਅਸੀਂ ਉਸਤਾਦ ਜੀ ਕੋਲ ਲੈਂਦੇ ਨੇ ਬਕਵਾਸ ਕਰਦੇ ਰਹਿੰਦੇ ਆ ਲੈਂਦੇ ਰਹਿੰਦੇ ਆ ਉਸਤਾਦ ਜੀ ਠੀਕ ਹੈ। ਪੈਸੇ ਲੈਂਦੇ ਰਹਿੰਦੇ ਆ ਲੇਕਿਨ ਇੱਕ ਵਾਰੀ ਮੁਤਾਲਬਾ ਨਹੀਂ ਉਸਤਾਦ ਜੀ ਦਾ ਹੁੰਦਾ ਕਿ ਪੁੱਤਰ ਮੈਂ ਅਗਰ ਮਿਸਾਲ ਦੇ ਤੌਰ ਤੇ 20000 ਰੁਪਏ ਇਹਨੇ ਲੈ ਲਿਆ 20 ਇਹਨੇ ਲੈ ਲਿਆ ਉਸਤਾਦ ਜੀ ਖਰਚਾ ਨਹੀਂ ਹੈਗਾ ਅੱਛਾ ਯਾਰ ਆ ਲੋ 30000 ਰੁਪਏ ਸੈਂਡ ਕਰਤਾ ਜੀ ਆ ਲੋ 50000 ਸੈਂਡ ਕਰਤਾ 10000 ਸੈਂਡ ਕਰਤਾ ਤੇ ਮੇਰਾ ਅੱਲਾ ਜਾਣਦਾ ਉਸਤਾਦ ਜੀ ਨੇ ਕਦੇ ਵੀ ਤਨਖਾਹ ਚੋਂ ਪੈਸੇ ਨਹੀਂ ਕੱਟੇ ਨਹੀਂ ਕੱਟੇ ਇਹਦੇ। ਯਾਰ ਇਦਾਂ ਦਾ ਬੰਦਾ ਉਹਨਾਂ ਦੇ ਸੱਚੀ ਮੁੱਚੀ ਕੰਡ ਸੁੱਟਦੀ ਹੈ ਇਦਾਂ ਦਾ ਬੰਦਾ ਇੰਨੀਆਂ ਝੂਠਾਂ ਕਸਮਾਂ ਖਾਊਗਾ ਵਿੱਚ ਕਹੂਗਾ ਯਾਰ ਆ 2 ਐਂਟਰੀ ਕੱਢਦੀ ਮੈਂ ਝੂਠੀਆਂ ਖਾਧੀਆਂ ਨਾ 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 ਮਿੱਠਾ ਪੁਰੀਆ ਯਾਰ ਕਹਿਣਾ ਨਹੀਂ ਚਾਹੀਦਾ ਮਿੱਠਾ ਪੁਰੀਆ ਅੱਲਾ ਮਾਵੀਆ ਨੱਕ ਸਾਫ਼ ਕਰਨਾ ਨਹੀਂ ਸੀ ਹੁੰਦਾ ਇਸ ਬੰਦੇ ਸਹੀ ਗੱਲ ਆ। ਭਾਜੀ ਕਰਦੇ ਸੀ ਮੈਂ ਕਦੋਂ ਕਰਦਾ ਸੀ ਮੇਰੇ ਤਾਂ ਬੁਲਬੁਲਾ ਬਣਦਾ ਸੀ ਪੂਰਾ ਤੂੰ ਬੁਲਬੁਲਾ ਮਿੱਠਾ ਜੀ ਤੁਹਾਨੂੰ ਉਸ ਬੰਦੇ ਨੇ ਖਾਣਾ ਪੀਣਾ ਜਿੰਨਾ ਦੱਸਿਆ ਹੈ ਸਹੀ ਗੱਲ ਇਹ ਹੈ। ਮਿੱਠਾ ਪੁਰੀਆ ਹੈ ਵਾਰਨੀ ਤੇ ਤੂੰ ਅੱਲਾ ਰਹਿਮ ਕਰੇ ਸਾਰੀ ਮਾਵਾਂ ਦੇ ਦਾਲ ਜ਼ਿੰਦਗੀ ਤੋਂ ਅੱਗੇ ਨਹੀਂ ਗਏ ਕਦੀ। ਉਹ ਸਮੋਸੇ ਵੇਚ ਵੇਚ ਕੇ ਤੂੰ ਮਰੇ 1.5 ਲੱਖ ਰੁਪਇਆ ਬਚਦਾ ਸੀ ਮੈਨੂੰ ਮਹੀਨੇ ਦਾ ਉੱਥੋਂ ਸਟਾਕ ਮਾਰਕੀਟ ਦੇ ਵਿੱਚ ਅਸਿਸਟੈਂਟ ਮੈਨੇਜਰ ਸੀਗਾ ਮੈਂ ਉਹ ਨਾਲੀਆਂ ਤੇ ਬਹਿ ਕੇ ਰਸ ਖਾਂਦੇ ਨੂੰ ਚੁੱਕ ਕੇ ਮਿੱਠਾ ਪੁਰੀਆ ਬਣਾਉਂਦਾ। ਹਾਂਜੀ। ਇਹ ਭਾਈ 33-10 ਦੀ ਕੇਸਿੰਗ ਲੱਭਣ ਮਹੀਨਾ ਨਹੀਂ ਸੀ ਫਿਰਦਾ ਹੁੰਦਾ ਮੇਰੀ ਛੋਟੀ ਮੋਬਾਈਲਾਂ ਦੀ ਦੁਕਾਨ ਸੀ ਹੈਗੀ ਹਾਂ ਮੇਰਾ ਉਹ ਪਾਗਲਾ ਹੋਲਸੇਲ ਉਹ ਤੁਸੀਂ ਤੇ ਯਾਰ ਉਹ ਕੀ ਕਹਿੰਦੇ ਨੇ ਮੈਂ ਰਾਤ ਨੂੰ 3 ਵਜੇ ਟੁੱਟੀ 70 ਤੇ ਮਿਨਰਵਾ ਜੁੜ ਸੀ ਉਦੋਂ ਤਾਂ ਐ ਕਰਦੇ ਆ ਕੀ ਮਿੱਠੇ ਨਹੀਂ ਮਿੱਠਾ ਤੇ ਉਹ ਬੰਦੇ ਨੇ ਸਟਾਰਟ ਤੇ ਇੱਕ ਗੱਲ ਕੀਤੀ ਕਿ ਸੋਨੇ ਦਾ ਨਵਾਲਾ ਲੈ ਕੇ ਪੈਦਾ ਹੋਇਆ ਪੈਦਾ ਹੋਏ। ਹਾਂ ਸਹੀ ਗੱਲ ਆ। ਉਹ ਐ ਵਾ ਬੰਦਾ ਲੇਕਿਨ ਮਗਰ ਰਸ਼ ਵੀ ਤਾਂ ਦੇਖਣਾ ਸੀ ਸਾਰੇ ਨਵਾਲਾ ਕੱਢਣ ਨੂੰ ਫਿਰਨ ਡਏ ਸੀਗੇ ਮਿੱਠਾ ਜੀ ਸੋਨੇ ਦਾ ਚਮਚਾ ਤੁਸੀਂ ਆਈਟਮਾਂ ਕਰਦੇ ਪਏ ਹੋ ਯਾਰ ਭਾਜੀ ਵਾਕਈ ਸੋਨੇ ਦੇ ਚਮਚੇ ਲੈ ਕੇ ਪੈਦਾ ਹੋਇਆ ਔਰ ਸਾਰੇ ਘਰ ਦੇ ਆਲੇ ਦੁਆਲੇ ਖਲੋਤੇ ਸੀ ਕਿ ਇਹਨੂੰ ਪਤਾ ਲੱਗ ਗਿਆ ਭਾਈ ਇਹਨਾਂ ਨੂੰ ਖੋਣਾ 1.5 ਸਾਲ ਚਮਚਾ ਛੱਡਿਆ ਹੀ ਨਹੀਂ ਐਂ ਰੱਖਿਆ ਗਿਆ ਇਹਨੂੰ ਸੁੱਤੇ ਪਏ ਨੇ ਉਹ ਖਿੱਚ ਕੇ ਲੋਹੇ ਦਾ ਤੁੰਨਣ ਦੇ ਯਾਰ ਲੇਕਿਨ ਇਹ ਤਾਂ ਸੋਨੇ ਦਾ ਚਮਚਾ ਦਿੱਤਾ ਹੋਇਆ ਤਾਂ ਬਾਅਦ ਚ ਸਾਲਾ ਛਾਪ ਟਾਂਗਿਆ ਇੰਜ ਕਰ ਸੋਨੇ ਦਾ ਚਮਚਾ ਮੂੰਹ ਸੀ ਪਿੱਛੋਂ ਦੀ ਇੰਨੀ ਡੰਡੀ ਹੈ ਨਹੀਂ ਇਹਦਾ ਬਗਦਾ ਡੰਡੀ ਕਿੱਧਰ ਗਈ ਤੇ ਸਾਡੀ ਭਰਜਾਈ ਕਹਿੰਦੀ ਮੈਂ ਢਾਲ ਕੇ ਕਾਂਟੇ ਬਣਵਾ ਲਏ ਸੋਨੇ ਦੀ ਚਮਚੀ ਕੱਢ ਹੀ ਨਹੀਂ ਰਹੇ ਮੂੰਹ ਚੋਂ ਇੱਕ ਸਾਈਡ ਤੇ ਚਮਚੀ ਇਧਰੋਂ ਨਾਲ ਸਾਈਡ ਤੋਂ ਫੀਡਰ ਪਾਇਆ ਹੈ। ਯਾਦ ਸੋਨੇ ਦਾ ਚਮਚਾ ਮੂੰਹ ਚ ਨਾਲੋਂ ਵੱਡੇ ਹੋਣੇ ਚਮਚਾ ਹੀ ਵੱਡਾ ਹੋ ਰਿਹਾ ਉਹ ਚੌਲ ਵਾਲਾ ਚਮਚਾ ਬਣ ਗਿਆ ਨਹੀਂ ਯਾਰ ਮੈਨੂੰ ਕੋਈ ਗਿਲਾ ਨਹੀਂ ਮੇਰੇ ਵਾਲਿਦਾਂ ਨੇ ਮੇਰੇ ਲਈ ਬੜਾ ਕੁਝ ਕੀਤਾ ਮੇਰੇ ਉਸਤਾਦਾਂ ਨੇ ਮੇਰੇ ਲਈ ਬੜਾ ਕੁਝ ਕੀਤਾ ਤੁਸੀਂ ਵੀ ਕੁਝ ਤੇ ਮੇਰੀ ਜ਼ਿੰਦਗੀ ਰਹੀ ਯਾਰ ਮੈਂ ਵੀ ਕੁਛ ਨਾ ਕੁਛ ਕਰਾਂਗਾ ਆਪਣੇ ਉਸਤਾਦਾਂ ਲਈ ਗੱਡੀ ਦਾ ਹਾਰ ਤੇ ਠੀਕ ਕਰਾ ਲਓ। ਕਿਹੜਾ ਉਹ ਨਹੀਂ ਬਜਨੋਂ ਹਟਣ ਦੇ ਮੈਂ ਤੈਨੂੰ ਕੁਝ ਕਰਾਂਗਾ। ਮੈਂ ਤੈਨੂੰ ਕਦੋਂ ਕਹਿਣ ਡਿਆ ਕਿ ਮੈਂ ਉੱਠ ਕੇ ਕਰਨ ਚੱਲਾਂ ਨਹੀਂ ਨਹੀਂ ਵਕਤ ਹੈ ਕਿ ਕਰੂੰਗਾ ਉਸਤਾਦ ਨੇ ਕੁਝ ਕਰਾਂਗਾ ਉਹ
ਹਰਨ ਤੋਂ ਕੀ ਨੁਕਸਾਨ? ਹਰਨ ਨਹੀਂ ਹੈਗਾ, ਮੈਂ ਸ਼ੀਸ਼ਾ ਖੋਲ ਕੇ ਕਹਿੰਦਾ ਭਾਈ ਸਾਈਡ ਤੇ ਹੋ ਜਾ। ਨਹੀਂ ਉਹ ਆਪੇ ਵੱਜਣ ਲੱਗ ਪੈਂਦਾ ਫਿਰ? ਹੈ। ਮੇਰੇ ਵਾਸਤੇ ਬੜਾ ਕੁਝ ਕੀਤਾ ਤੇ ਮੇਰੇ ਵਾਸਤੇ ਬੜਾ ਹਾਰ ਠੀਕ ਨਹੀਂ ਹੋਣ ਦਿਆ। ਨਾ ਹੋਵੇ। ਬਸ ਭਾਈ ਕਰ। ਫੈਸਲ ਨਹੀਂ ਮੈਂ ਕੋਈ ਅੱਲਾ ਰਹਿਮ ਕਰੇ ਨਸ਼ੇ ਤੇ ਲੱਗ ਗਿਆ ਵਾ, ਦੱਸ ਨਾ ਕਿ ਮੈਂ ਉੱਠ ਕੇ ਸ਼ੁਰੂ ਹੋ ਜਾਵਾਂ ਜਾ ਕੇ ਨਹੀਂ, ਪਹਿਲੇ ਗੱਡੀ ਦਾ ਹਰਨ ਉਹ ਮੁੰਡਾ ਕਰਾਉਂ। ਹਾਲਤ ਦਾ ਵੀ ਸਹੀ ਕਹਿੰਦੇ। ਸਿਰਫ ਬੰਦਾ ਕਹਿੰਦਾ ਯਾਰ ਇੱਕ ਗੱਲ ਨਾਜ਼ਰੀਨ, ਮੌਕਾ ਹਾਂਜੀ ਇਹ ਗੱਲਾਂ ਤੱਕ ਹੀ ਆ। ਮੈਂ ਤਾਂ ਨਾ ਗੱਲਾਂ ਗੱਲਾਂ ਗੁੱਲਾਂ ਉਹ ਯਾਰ ਗੱਲਾਂ ਤਾਂ ਕੀ ਆ, ਹੌਸਲਾ ਇੱਕ ਅਲਫਾਜ਼ ਤੁਹਾਨੂੰ ਯਕੀਨ ਕਰੋ। ਯਾਰ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਏ, ਮਾਈ ਨੇ ਸੀਰੇ ਪਲਾਉਣੀ ਤੇ ਉੱਤੋਂ ਡੰਡੀ ਤੋਂ ਐ ਕਰਕੇ ਧਾਰ ਮਾਰ ਕੇ ਪਾਉਡਰ ਸਿੱਧਾ ਕਿਤੇ। ਸੋਨੇ ਦਾ ਚਮਚਾ ਲੈ ਕੇ ਪੈਦਾ ਹੋਇਆ, ਮੱਥੇ ਤੇ ਰੇਡ ਲੱਗਿਆ ਸੋਨੇ ਦਾ। ਯਾਰ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਏ ਕਿਤੇ ਗਵਾਚ ਗਏ, ਇੱਕ ਬੰਦੇ ਨੂੰ ਲੱਭੇ ਡਾਕੂ ਦਾ ਉਹ ਚਮਚਾ ਲੱਭਾ, ਨਾਲ ਮੁੰਡਾ ਲੱਗਾ ਈ। ਸੋਨੇ ਦਾ ਚਮਚਾ। ਯਾਰ ਇਹਦੇ ਸੋਨੇ ਦਾ ਚਮਚਾ ਮੂੰਹ ਸੀ, ਇਹਦਾ ਅੱਬਾ ਚਮਚਾ ਵੇਚਣ ਗਿਆ ਤੇ ਕਹਿੰਦਾ ਭਾਈ ਚਮਚਾ ਕੱਢ ਕੇ ਮੁੰਡਾ ਮੋੜ ਜਾਣਾ। ਯਾਰ ਮੈਂ ਗੱਲ ਕਰ ਰਿਹਾ ਅਲਫਾਜ਼ ਜਿਹੜੇ ਹੁੰਦੇ ਨੇ ਨਾ ਨਾਜ਼ਰੀਨ, ਅਲਫਾਜ਼ ਰੈਪਰ ਸੱਚੀ ਮੁੱਚੀ ਯਾਰ ਮੈਂ ਗੱਲ ਕਰ ਰਿਹਾ, ਮੈਂ ਆਪਣੇ ਉਸਤਾਦ ਦੇ ਲਈ ਕੁਛ ਨਾ ਕੁਛ ਕਰਾਂਗਾ ਮੇਰੀ ਜ਼ਿੰਦਗੀ ਲਈ, ਮੈਂ ਸਭ ਲਈ ਕਰਨਾ ਹੈ, ਮੈਂ NGO ਬਣਾਣੀ ਹੈ, ਸਾਰਾ ਕੁਝ ਕਰਨਾ ਹੈ। ਤੇ ਬਹੁਤ ਜਲਦ ਦਸਤਰਖਾਨ ਵੀ ਬਹੁਤ ਜਲਦ, ਯਾਨੀ ਕਿ ਵਿਦਨ ਮੰਥ ਇਨਸ਼ਾਅੱਲਾਹੁ ਤਾਲਾ ਮੇਰੇ ਉਸਤਾਦ ਜੀ ਆਣਗੇ, ਆਉਂਦੇ ਹੀ ਉਹ ਮੇਰੇ ਦਸਤਰਖਾਨ ਦਾ ਇਫਤਤਾਹ ਕਰਨਗੇ। ਆਪਣੇ ਏਦਾਂ ਦਾ ਬੰਦਾ ਅੱਛੇ ਹੋਟਲ 'ਚ ਰੋਟੀ ਖਾਂਦਾ ਨਾ, ਜੱਕਦਾ ਉੱਠ ਕੇ ਲਓ ਵੀ ਜੋ ਕੋਲਾ ਦੀ ਰੋਟੀ ਦਾ ਮਜ਼ਾ ਆਉਂਦਾ। ਤੇ ਗੱਲ ਹੈ ਵੀ ਨਾਜ਼ਰੀਨ ਕਿ ਮੌਜੂਦਾ ਦੌਰ ਦੇ ਵਿੱਚ ਇੱਕ ਲਫ਼ਜ਼ ਕਿਸੇ ਵੀ ਇਨਸਾਨ ਨੂੰ ਹੌਸਲਾ ਦੇ ਸਕਦਾ ਹੈ। ਹਾਂਜੀ ਬੜੀ ਅੱਛੀ। ਠੀਕ ਹੈ ਨਾ, ਮਿਸਾਲ ਦੇ ਤੌਰ ਤੇ ਯਾਰ ਮੇਰੀ ਕਿਤੇ ਲੜਾਈ ਹੁੰਦੀ ਹੈ ਨਾ, ਅੱਲਾ ਨਾ ਕਰੇ ਲੜਾਈ ਮੈਂ ਤਾਂ ਤੋਂ ਇਲਾਵਾ ਤੁਸੀਂ ਕਿਹਦੇ ਨਾਲ ਲੜਦੇ ਹੋ? ਨਹੀਂ ਲੜਾਕਾ ਮੈਂ ਤੈਨੂੰ ਦੱਸ ਦਿੰਦਾ, ਕੀ ਮੇਰੇ ਹੋਗਾ ਮੈਨੂੰ ਤੈਨੂੰ? ਸੱਚੀ ਮੁੱਚੀ ਮੈਨੂੰ ਖਤਰੋਂ ਕੇ ਖਿਲਾੜੀ ਗਿਆ ਜਾਂਦਾ ਸੀਗਾ। ਹਾਂਜੀ ਹਾਂਜੀ ਟੜ ਦੇ ਚੁੱਪ ਕਰ। ਅੱਲਾ ਮਾਫੀ ਦੇਵੇ, ਕਹਿਣਾ ਨੀ ਚਾਹੀਦਾ ਵਿਆਹ ਸ਼ਾਦੀ ਦੇ ਵਿੱਚ ਨਾ ਏਦਾਂ ਦਾ ਮਸਤ ਭਜੀ ਪਲੇਟ 'ਚ ਬੂਟੀਆਂ ਮਾਰਦਾ ਵੇ ਤੇਰੇ ਇੱਕ ਘਰ 'ਚ ਭਾਈ ਇੰਨੇ ਖਤਰਿਆਂ ਦੇ ਖਿਲਾੜੀ ਸੀ, ਇੱਕ ਘਰ 'ਚ ਅੱਗ ਲੱਗੀ ਏ, ਬਚਾਉਣ ਗਏ ਤੇ ਪਹਿਲੇ ਉਹਨਾਂ ਦੇ ਕਿਚਨ 'ਚ ਵੜਨ ਗਏ। ਰੋਟੀ ਖਾਂਦੇ ਉਹ। ਯਾਰ ਇੱਕ ਘਰ ਚ ਅੱਗ ਬੁਝਾਣ ਗਏ ਤੇ ਨਾਲ ਉਹਨਾਂ ਦਾ ਜਿਹੜਾ ਬਚ ਗਿਆ ਉਹ ਬੰਦਾ ਅੰਦਰ ਜਾ, ਦੱਸੋ ਕੀ ਬਚਾਣਾ? ਇੱਕ ਜਗ੍ਹਾ ਅੱਗ ਬਚਾਈ, ਸਾਰੇ ਬੰਦੇ ਨੇ ਕੁੱਟਿਆ, ਉਹ ਕੀ? ਉਹ ਬਾਹਰ ਵੀ ਕਿਉਂ ਕਰਨ ਡਏ ਸੀ? ਇੱਕ ਜਗ੍ਹਾ ਤੇ ਅੱਗ ਬੁਝਾਉਣ ਹੋਤੇ ਸਨ। ਅੱਗ ਬੁਝਾਉਣ ਜਾਂਦੇ ਤੇ ਗਾਣਾ ਲਾਇਆ, ਆਕਾ ਦਰਿਆ ਹੈ ਔਰ ਡੂਬ ਕਰ ਜਾਣਾ। ਅੱਗ ਬੁਝਾਉਣ ਦੇ ਮਹਿਕਮੇ 'ਚ ਭਾਈ ਲੱਗ ਗਏ, ਉੱਥੇ ਭਾਈ ਗੱਡੀ ਗਈ ਫੁੱਲ, ਮੌਕੇ ਤੇ ਅੱਗ ਲੱਗੀ ਤੇ ਬੁਝਾਉਣ ਤੇ ਕਹਿੰਦੇ ਪਹਿਲੇ ਭਾਖ ਲੈਣ ਦੋ ਥੋੜੀ ਜਿਹੀ। ਘੁੰਮਣ ਤਾਂ ਤੱਕ ਜਾ। ਅੱਗ ਬੁਝਾਉਣ ਦੇ ਮਹਿਕਮੇ ਲਾ ਕੇ ਸਾਹਮਣੇ ਅੱਗ ਲੱਗੀ, ਉਹ ਬੁਝਾਉਣ ਸੀ, ਫੇਰ ਨਹੀਂ ਆਇਆ ਜਾਣ ਡਿਆ। ਅੱਗ ਬੁਝਾਣ ਗਏ ਤੇ ਉੱਥੇ ਜਾਂਦੇ ਜਾਂਦੇ ਹੀ ਉਹ ਸਾਰੀ ਆਬਾਦੀ ਲੁਈ ਗਈ। ਕਹਿੰਦਾ ਮੈਂ ਬੈਕ ਕਰਕੇ ਗੱਡੀ ਲੱਗੀ। ਕਿਤੇ ਭਾਈ ਸਾਰੀ ਗੱਡੀ ਸੁੱਟਤੀ ਪਾਣੀ ਦੀ, ਉਹ ਨਹੀਂ ਬੁਝੀ ਤੇ ਉਹਨਾਂ ਨੂੰ ਕਹਿੰਦੇ ਰੇਤਾ ਸੁੱਟੂ। ਅੱਗ ਬੁਝਾਉਣ ਵਾਲੇ ਅੱਗ ਮਹਿਕਮੇ ਬੁਝਾਣ ਗਏ, ਘਰ ਦੀ ਅੱਗ ਬੁਝਾਤੀ, ਲੇਕਿਨ ਖਬਰੇ ਕੀ ਗੱਲ ਕੀਤੀ ਉਹਨਾਂ ਦੇ ਆਪਸ ਚੰਗਾ ਲਾ ਮਰਦੇ ਵੀ। ਇੱਕ ਜਗ੍ਹਾ ਤੇ ਭਾਈ ਗੱਡੀ ਲੈ ਕੇ ਕਮਾਈ ਯਾਰ ਉਹਨਾਂ ਨੇ, ਉੱਥੇ ਇੱਕ ਬੰਦੇ ਨੇ ਗਾਣਾ ਲਾਇਆ ਸੀ, ਅੱਗ ਲੋਟਾਂ ਨੂੰ ਲਾ ਦੇ। ਉਹ ਖਾਣੇ ਨਾ ਵੇਖੋ ਸ਼ੋਅ ਚ ਕੁਛ ਤੇ ਪਿੱਛੋਂ ਕੁਛ, ਹਾਥੀ ਕੇ ਦਾਂਤ, ਠੀਕ ਹੈ ਨਾ, ਉਸਤਾਦ ਦੀ ਗੈਰ ਮੌਜੂਦਗੀ ਚ ਕੁਛ। ਖਾਲੀ ਗੱਡੀ ਲਾਤੀ ਭਾਈ ਉੱਤੇ ਅੱਗ ਬੁਝਾਉਣ ਵਾਲੇ ਮਹਿਕਮੇ 'ਚ। ਹਾਏ ਹਾਏ। ਖਾਲੀ ਗੱਡੀ ਲਾ ਕੇ ਤੇ ਬਾਅਦ ਚੋਂ ਗਲਾਸਾਂ ਨਾਲ ਸੁੱਟਣ ਦੇ ਉੱਤੇ। ਵਾਹ ਅੱਗ ਬੁਝਾਉਣ ਗਿਆ, ਘਰ ਫੋਨ ਕਰਤਾ ਪੰਪ ਚਲਾਓ ਕਹਿੰਦਾ। ਯਾਰ ਅਗਲਿਆਂ ਦੇ ਘਰ ਅੱਗ ਲੱਗੀ, ਉੱਥੇ ਬਰਸੋੜਾ ਆਪਣੇ ਵਿੱਚ 2-4 ਆਲੂ ਸੁੱਟ ਕੇ ਖੋਲਤਾ, ਉਹ ਪਕੜ ਕੇ ਤੇ ਕੱਢੂਗਾ। ਬੁਝਾਉਣ ਦੀ ਜਗ੍ਹਾ ਤੇ ਭਾਈ ਹੋਰ ਲਾਤੀ, ਉਹ ਪੈਟਰੋਲ ਵਾਲੀ ਲੈ ਗਏ ਕਿਤੇ ਭਾਈ ਗੱਡੀ। ਸਭ ਹੀ ਲਾਤੀ। ਯਾਰ ਜੋ ਦਿਲ ਕਰਦਾ ਤੁਸੀਂ ਕਹਿ ਦਿੰਦੇ ਹੋ ਯਾਰ, ਲੇਕਿਨ ਯਾਰ ਕਰੋ ਯਾਰ, ਅੱਛੇ ਕਾਮੇਡੀਆਂ ਨੂੰ ਤੁਸੀਂ ਯਾਰ celebrity ਹੋ। ਪਦਾਇਸ਼ੀ ਸੋਨੇ ਦਾ ਚਮਚ ਲੈ ਕੇ ਪੈਦਾ ਹੋਏ, ਫਿਰ ਇੱਕ ਬੰਦਾ ਦੇਖ ਤੂੰ ਕਹਿੰਦਾ ਭਾਈ ਆਰਟੀਫੀਸ਼ਲ ਆ। ਯਾਰ ਸੋਨੇ ਦਾ ਚਮਚ ਲੈ ਕੇ ਮੂੰਹ ਚ ਪੈਦਾ ਹੋਏ, ਬਾਲਾ ਸਾਹਿਬ ਨੇ ਬੈਂਕ ਚ ਰਖਾ ਕੇ ਕਰਜ਼ਾ ਲੈ ਲਿਆ। ਮੂੰਹ 'ਚ ਸੋਨੇ ਦਾ ਚਮਚ ਲੈ ਕੇ ਪੈਦਾ ਹੋਏ ਤੇ ਇੱਥੇ ਤਾਂ ਬੁੱਲ ਪਾੜ ਗਿਆ ਨਾ, ਪਗਦਾ ਵਿੱਚ ਚੜ ਗਈ। ਮੇਰੇ ਚੜ ਗਈ ਤੋਨੇ ਦੀ। ਅੱਗ ਬੁਝਾ ਕੇ ਭਾਈ ਮੈਂ ਉੱਤੇ ਹੀ ਆ, ਅੱਗ ਬੁਝਾ ਕੇ ਭਾਈ ਐ ਚੱਲੇ ਤੇ ਉੱਥੇ ਸਿਗਰਟ ਸੁੱਟ ਕੇ ਫੇਰ ਲੱਗ ਗਈ। ਚਲੋ ਯਾਰ ਅੱਛੀ ਕਾਮੇਡੀਆਂ ਨੂੰ ਯਾਰ ਤੁਸੀਂ ਨਹੀਂ ਯਾਰ ਯਾਰ ਮੇਰਾ ਬੜਾ ਦਿਲ ਕਰਦਾ ਕਿ ਮੈਂ ਵੀ ਜੁਗਤਾਂ ਕਰਾਂ ਯਾਰ, ਮੈਨੂੰ ਜੁਗਤਾਂ ਆਉਂਦੀਆਂ ਨਹੀਂ ਐਕਟਿੰਗ। ਅੱਛਾ ਜੀ। ਅੱਗ ਬੁਝਾਉਣ ਗਏ, ਇੱਕ ਬੰਦੇ ਤੇ ਪਾਣੀ ਪਾਈ ਜਾਣ, ਉਹ ਕਹਿੰਦਾ ਕੀ ਆ, ਕਹਿੰਦਾ ਤੇਰੇ ਅੰਦਰ ਅੱਗ ਲੱਗੀ। ਯਾਰ ਅੱਗ ਬੁਝਾ ਕੇ ਉਹਨਾਂ ਨੂੰ ਕਹਿੰਦੇ ਆ ਨਜ਼ਰ ਮਾਰ ਲਓ।
ਇੱਕ लेकिन ਜਗ੍ਹਾ यार मैंने यार मैं सच्ची मुझे यार मैंने नहीं झुकना आंदियां ਇੱਕ ਜਗ੍ਹਾ ਤੇ ਅੱਗ ਬੁਝਾਉਣਗੇ ਤੇ ਦਾਦੇ ਨੂੰ ਫੋਨ ਕਰਦੇ ਆ ਚਲੋ ਲਿਆ ਤੁਹਾਨੂੰ ਅੱਗ ਧਰਕ ਦਵਾਂ यार झुकता करदा सच्ची मुझे यार मेरा भी दिल करदा झुकता करा ਲੋ ਜੁਗਤਾ ਕਰੋ ਤੁਸੀਂ ਹੁਣ ਮਾਸ਼ਾਅੱਲਾ ਵੱਡਾ ਲੈਵਲ ਹੈ ਉਹ ਤੁਸੀਂ ਫਿਲਮ ਵਾਲੀ ਗੱਲ ਇੱਕ ਕੀਤੀ ਸੀ ਉਹ ਤਾਂ ਜ਼ਰਾ ਸ਼ੇਅਰ ਕਰੋ ਸਾਡੇ ਨਾਲ। ਆਹੋ ਯਾਰ ਤੁਸੀਂ ਕਿਹਾ ਸੀ ਫਿਲਮ ਦਾ नाज़रीन मैं खुशखबरी है ते मैं कहना सी कि मेरे उस्ताद मोहतरम अनाउंस करन एक मैनू फिल्म मिली है ਹਾਂ, ਉਹ ਕਿਸੇ ਦੀ ਸ਼ਾਦੀ ਦੀ ਹੈ ਭਾਈ ਆਪਣਾ ਸ਼ਨਾਖਤੀ ਕਾਰਡ ਨੰਬਰ ਸਹੀ ਸ਼ਾਦੀਆਂ ਦਾ ਉਹ ਦੱਸ ਦਿਓ ਆਹ ਫੋਨ ਨੰਬਰ ਆ ਤੇ ਉਹ ਲੈ ਜਾਣ ਆ ਗਏ नाज़रीन मैनू ना एक फिल्म मिली है ਉਹਨੇ ਕਿਹਾ ਯਾਰ ਉਹ ਸਾਹਮਣੇ ਨੂੰ ਫੜਾ ਕੇ ਆਉਣੀ ਇਹਨੇ ਕਿਹਾ ਇਹ ਘਰ ਲੈ ਕੇ ਕਹਿੰਦਾ ਨਹੀਂ ਦੇਖਿਆ ਕਿ ਰਾਤ नाज़रीन मैनू ना एक फिल्म मिली है ਹਾਂ ਉਹ ਇਹਨਾਂ ਦੇ ਵਾਲਾ ਸਾਹਿਬ ਨਾਲ ਦੇਖੀ ਤੇ ਇਹਨਾਂ ਨੂੰ ਕੁੱਟਣ ਲੱਗ ਪਏ नहीं मिली फिल्म ਮੈਨੂੰ ਕਹਿੰਦਾ ਮੈਨੂੰ ਇੱਕ ਫਿਲਮ ਮਿਲੀ ਹੈ ਜਦੋਂ ਦੇਖਿਆ ਆਪਣੇ ਚਾਚੇ ਨਾਲ ਸਲਾਮ ਲੈ ਰਹੇ ਸੀ ਮੈਂ ਕਿਹਾ, ਚਾਚੇ ਨੇ ਫਿਲਮ ਕਹੀ ਦਾ ਯਾਰ नाज़रीन मैनू ना एक फिल्म मिली है ਹਾਂ ਹੁਣ ਅਸੀਂ ਉਹਦੇ ਮਾਲਕ ਲੱਭਣ ਦੇ नहीं नहीं मैनू फिल्म मिली है ਵਲੀਮੇ ਦੀ नहीं ਹਾਂ ओरिजिनल फिल्म मिली है ਸੀਗਾ ਰਾਜ ਦੇ ਵਿੱਚ ਗੱਲ ਹੈਗੀ ਹੈ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਮੈਂ ਨਾ ਉਹ ਫਿਲਮ ਦਾ ਹਜੇ ਨਾਂ ਦੱਸ ਸਕਦਾ ਲੇਕਿਨ ਇਹਨਾਂ ਦੇ ਇੰਚ ਕੇ ਉਹ ਮੈਂ ਅਨਗਰੀਬ ਕੈਨੇਡਾ ਜਾ ਰਿਹਾ ਹਾਂ ਪੰਜਾਬੀ ਫਿਲਮ ਨਹੀਂ ਉਰਦੂ ਪੰਜਾਬੀ ਇੰਗਲਿਸ਼ ਉਹ ਦੋ ਤਿੰਨ ਜ਼ੁਬਾਨਾਂ ਦੇ ਵਿੱਚ ਹੋਏਗੀ ਠੀਕ ਹੈ ਉਹ ਤਾਮਿਲ ਤਾਮਿਲ ਨਾਡੋ ਨਹੀਂ ਯਾਰ ਉਹ ਜਿਹੜੀ ਵੀ ਉਹ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਨਾਜ਼ਰੀਨ ਨਾਲ ਕੌਣ ਫਿਲਮ ਉਰਦੂ ਚ ਬਣਦੀ ਹੈ ਹਿੰਦੀ ਚ ਬਣਦੀ ਹੈ ਫਿਰ ਬਾਅਦ ਦੇ ਵਿੱਚ ਉਹ ਪਲਸ ਗਲੋਬਲ ਇੰਗਲਿਸ਼ ਦੇ ਵਿੱਚ ਵੀ ਡਬਿੰਗ ਹੁੰਦੀ ਚਾਈਨੀਜ਼ ਇਹ ਉਹ ਮੁxtਲਫ ਉਹ ਲਿਖ ਕੇ ਲਾ ਦਿੰਦੇ ਤਾਮਲੀ ਵੀ, ਠੀਕ ਹੈ ਨਾ? ਤਾਮਲ ਦੇ ਵਿੱਚ ਵੀ ਤੇ ਉਹ ਹੈ ਪੰਜਾਬੀ ਫਿਲਮ ਹੈ ਲੇਕਿਨ ਉਹ ਉਰਦੂ ਵਿੱਚ ਵੀ ਅਰਬੀ ਇਹ ਉਹ ਹਰ ਜ਼ੁਬਾਨ ਦੇ ਵਿੱਚ ਉਹ ਰਿਲੀਜ਼ ਹੋਏਗੀ ਕਿਉਂਕਿ ਛੋਟੀ ਮੋਟੀ ਫਿਲਮ ਨਹੀਂ ਹੈ ਤਾਂ ਉਹਨੇ ਡਬਿੰਗ ਕਰਨੀ ਹੋਊ। ਨਹੀਂ ਛੋਟੀ ਤੁਸੀਂ ਆਣਾ ਹੀ ਨਹੀਂ ਉਹ ਪਿੰਡਾ ਵਾ ਉਹ ਮਰੇ ਮੈਂ ਕਿ ਫਿਲਮ ਦੇ ਵਿੱਚ ਵੜ ਜਾਣਾ ਉਹ ਐਡੀ ਜੀ ਫਿਲਮ ਚ ਵੜ ਜਾਣਾ ਐਡੀ ਜੀ ਇਹ ਕੈਮਰੇ ਵਿੱਚ ਇਹ ਨਹੀਂ ਹੁੰਦਾ ਇੱਕ ਇਹਨਾਂ ਦਾ ਰਿਸ਼ਤੇਦਾਰ ਕਹਿੰਦਾ ਪੰਜ ਫੈਸਲ ਬਣਾ ਤੇ ਟੀਵੀ ਦੇਖਦੇ ਨੇ ਤੁਸੀਂ ਟੀਵੀ ਤੇ ਆਏ ਨਹੀਂ ਉਹਨੂੰ ਕਹਿੰਦੇ ਕਿੰਨੇ ਚ ਦਾ ਵਕਤ ਦਾ 17 ਉਹ ਕਹਿੰਦੇ ਮੈਂ 42 ਇੰਚ ਤੇ ਆਉਣਾ ਉਹਨਾਂ ਤੇ ਕਿੰਨਾ ਵੱਡਾ ਵਾ ਮੇਰੀ ਉਹਨਾਂ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹਿੰਦੇ ਅੱਜ ਸ਼ਾਮ ਨੂੰ ਟੀਵੀ ਵੇਖਿਓ ਮੈਂ ਆਣਾ ਜੇ ਉਹ ਸਾਰੇ ਜਗਰਾਫੀਕ ਚੈਨਲ ਲਾ ਕੇ ਬੈਠੇ ਕਿਤੇ ਇੱਥੇ ਹੀ ਆ ਸਕਦਾ ਕੈਨੇਡਾ 10 ਸੈਕਿੰਡ ਦਾ ਭਾਈ 10 ਸੈਕਿੰਡ ਦਾ ਸੀਨ ਕੀਤਾ ਤੇ ਬਾਅਦ ਉਹ ਕਹਿੰਦੇ ਪੇਮੈਂਟ ਵੱਲੋਂ ਬਹੁਤ ਅੱਛੇ ਆ ਯਾਰ ਮੈਂ ਉਸ ਬੰਦੇ ਨੂੰ ਸਲੂਟ ਕਰਦਾ ਯਾਰ ਸੱਚੀ ਸਿਰਫ ਮੁੱਚੀ ਹੀਰੋ ਦੇ ਪਿੱਛੇ ਹੀ ਲੱਗਣਾ ਵਾ ਤੇ ਆਪਣੇ ਨਾਲ ਮੁੰਡਾ ਖੜਿਆ ਜਿਹੜਾ ਛਤਰੀ ਫੜ ਕੇ ਜਾ ਸਕਦਾ ਯਾਰ ਯਾਰ ਜ਼ਿੰਦਗੀ ਚ ਪਹਿਲੀ ਵਾਰੀ ਫਿਲਮ ਚ ਗਏ ਆ ਛੋਟਾ ਸੀਨ ਕਰਾਂ ਤੇ ਉੱਥੇ ਕਹੀ ਜਾਂਦੇ ਮੇਰੀ ਰੁਟੀਨ ਆ 5 ਵਜੇ ਜਾਂਦਾ 5 ਵਜੇ ਆਉਣਾ ਪਹਿਲਾ ਤੁਹਾਡਾ ਸੀਨ ਉਹ ਨਹੀਂ ਯਾਰ ਮੈਂ 3 ਐਪਰੀਸ਼ੀਏਟ ਸੈਕਿੰਡ ਦਾ ਕਰਦਾ ਸੀਨ 3 ਸੈਕਿੰਡ ਦਾ ਐ ਨਹੀਂ ਖਾ ਭਾਈ ਉਹ KGF ਨੇ ਤਾਂ ਕੁਝ ਨਹੀਂ ਰੁਪਿਆ ਕਮਾਇਆ ਜੋ ਮੈਂ ਕਮਾਇਆ ਲੇਕਿਨ ਯਾਰ ਮੈਂ ਉਹਨਾਂ ਨੂੰ ਸੱਚੀ ਮੁੱਚੀ ਯਾਰ ਉਹ ਵੱਡੇ ਲੋਕ ਨੇ ਯਾਰ ਕੌਣ ਕੌਣ ਯਾਰ ਵੱਡਾ ਬੰਦਾ ਜਿਹੜਾ ਇੱਕ ਫਿਲਮ ਚ ਸੀਨ ਮਿਲਿਆ ਕੁੜੀ ਦੀ ਇੱਜ਼ਤ ਬਚਾ ਕੇ ਉਹਨੂੰ ਕਿ ਜਿਹੜੇ ਪੈਟਰੋਲ ਪਾਉਂਦੇ ਮੈਂ ਘਰ ਛੱਡ ਦੂੰ ਇੱਕ ਮਸ਼ਹੂਰੀ ਮਿਲੀ ਭਾਈ 45 ਮਿੰਟ ਦੀ ਬਣਾ ਕੇ ਉਹਨਾਂ ਨੂੰ ਕਹਿੰਦੇ ਵਿੱਚੋਂ ਕੱਢ ਲਿਓ ਯਾਰ ਉਹ ਫਿਲਮ ਕਰ ਰਿਹਾ ਐਕਟਿੰਗ ਕਰ ਰਿਹਾ ਚੜਿਆ ਰੋਲ ਇੱਥੇ ਇੰਜ ਕਰਕੇ ਤੇ ਕੋਈ ਹਰਕਤ ਕਰਕੇ ਉਹਨੂੰ ਕਹਿੰਦਾ ਯਾਰ ਕੱਟ ਦੇ ਯਾਰ ਮੈਂ ਨਾ ਉਹ ਲੋਕ ਵੱਡੇ ਲੋਕ ਨੇ ਯਾਰ ਕਿ ਮੁਹੱਬਤ ਕੀਤੀ ਉਹਨਾਂ ਨੇ ਡਾਇਰੈਕਟਰ ਸਾਹਿਬ ਨੇ ਮੈਨੂੰ ਨਾ ਜਦੋਂ ਪਹਿਲੇ ਉਹਨਾਂ ਦੇ ਪੀਏ ਦੇ ਨਾਲ ਮੇਰੀ ਗੱਲ ਹੋਈ ਅੱਛਾ ਪੀਏ ਦੇ ਨਾਲ ਮੇਰੀ ਗੱਲ ਹੋਈ ਤੇ ਮੈਂ ਉਹਨੂੰ ਬਿਲਕੁਲ ਨਾ ਈਜ਼ੀਲੀ ਲਿਆ ਮੈਂ ਕਿਹਾ ਯਾਰ ਕਿੱਥੋਂ ਲੋਕ ਇਹ ਟਾਈਮ ਦਿੰਦੇ ਨੇ ਸਹੀ ਗੱਲ ਆ ਇਹ ਨਹੀਂ ਮੰਨਦੇ ਮੁੰਨਦੇ ਸਾਡੇ ਮੇਰੇ ਦਿਲ 'ਚ ਆਇਆ ਸੀ ਕਿ ਯਾਰ ਇਹਨਾਂ ਨੇ ਕਿੱਥੋਂ ਟਾਈਮ ਦੇਣਾ ਯਾਰ ਮੈਂ ਮੇਰੀ ਇਹਨਾਂ ਹੈ ਹੀ ਨਹੀਂ ਕਿ ਮੈਂ ਉਹ ਫਿਲਮ 'ਚ ਕੰਮ ਕਰਾਂ ਆਓ ਤੇ ਉਹਨਾਂ ਨੇ ਨਾ ਮੈਨੂੰ ਕਿਹਾ ਨਹੀਂ ਫੈਸਲ ਸਾਹਿਬ ਇਹ ਬਿਲਕੁਲ ਸੀਰੀਅਸ ਹੈ ਮੈਂ ਨਾ ਮੈਂ ਕਿਹਾ ਅੱਛਾ ਵਾਕਈ ਤੇ ਮੈਨੂੰ ਨਾ ਸਾਡੇ ਇੱਕ ਸੀਨੀਅਰ ਐਕਟਰ ਨੇ ਉਹਨਾਂ ਨੇ ਮੈਨੂੰ ਕਿਹਾ ਫੈਸਲ ਯਾਰ ਇਹਨਾਂ ਨਾਲ ਗੱਲਬਾਤ ਕਰ ਲਈ ਮੈਂ ਕਿਹਾ ਠੀਕ ਹੋ ਗਿਆ ਮੈਨੂੰ ਬੜੀ ਯਕੀਨ ਆ ਗਿਆ ਕਿ ਵਾਕਈ ਓਰੀਜਨਲ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਨਾਜ਼ਰੀਨ ਸੀਨੀਅਰ ਲੇਕਿਨ ਮੇਰੇ ਦਿਲ ਦੇ ਵਿੱਚ ਇੱਕ ਗੱਲ ਸੀਗੀ ਕਿ ਯਾਰ ਇਹ ਕਿੱਥੋਂ ਯਾਰ ਉਹਨਾਂ ਨੇ ਕੰਮ ਦੇਣਾ ਜਾਂ ਕਿੱਥੋਂ ਮੈਂ ਫੈਸਲ ਸਾਡੇ ਇੱਕ ਗੱਲ ਕਰਾਂ ਉਹ ਉਸ ਬੰਦੇ ਨੂੰ ਉਸ ਹਦਾਇਤਕਾਰ ਨੂੰ ਮੈਂ ਜੀਨੀਅਸ ਮੰਨਦਾ ਵਾਂ ਜਿਨੇ ਫੈਸਲਾ ਕੀਤਾ ਕਿ ਫੈਸਲ ਕਰਨੇ ਕੀ ਬਾਤ ਹੈ ਯਾਰ ਹੁਣ ਪੰਜ ਫੈਸਲ ਨੇ ਸਾਨੂੰ ਅੱਗੇ ਲੈ ਕੇ ਜਾਣਾ ਔਰ ਇਹਨੇ ਮੈਨੂੰ ਵਾਅਦਾ ਕੀਤਾ ਕਿ ਇਨਸ਼ਾਅੱਲਾ ਜਿਸ ਫਿਲਮ 'ਚ ਮੈਂ ਜਾਵਾਂਗਾ ਤੈਨੂੰ ਨਾਲ ਲੈ ਕੇ ਜਾਵਾਂਗਾ ਲੇਕਿਨ ਮੈਨੂੰ ਮੈਂ ਡਰ ਵਾ ਤੁਹਾਨੂੰ ਉਹ ਐਕਸ਼ਨ ਵਾਲੀ ਫੱਟੀ ਹੁੰਦੀ ਉਹ 'ਚ ਬੋਲਾ ਜਾਣਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਨਾ ਕਿਸੇ ਨੂੰ ਮੈਂ ਲਿਜਾ ਸਕਦਾ ਵਾਂ ਨਾ ਕਿਸੇ ਨੂੰ ਇਹ ਲਿਜਾ ਸਕਦਾ ਕੋਈ ਨਹੀਂ ਤੁਹਾਡਾ ਅਦਬ ਤੁਹਾਡਾ ਇਖਲਾਕ ਤੁਹਾਡਾ ਪਿਆਰ ਤੁਹਾਡੀ ਮਿਹਨਤ ਤੁਹਾਨੂੰ ਅੱਗੇ ਲੈ ਕੇ ਵਾਹ ਵਾਹ ਯਾਰ
ਅਰੇ ਕਿਆ ਕਹਿੰਦੇ ਠੀਕ ਹੈ ਉਹ ਹੁਣ ਮੇਰੀ ਨਾ ਉਹਨਾਂ ਨਾਲ ਡਿਸਕਸ ਹੋਈ ਥੋੜੀ ਜਿਹੀ ਨਹੀਂ ਲੇਕਿਨ ਤੁਸੀਂ ਮੈਨੂੰ ਵਾਅਦਾ ਨਹੀਂ ਕੀਤਾ। ਮੈਂ ਕੀਤਾ ਵਾ। ਨਹੀਂ ਕੀਤਾ ਵਾ ਮੇਰੇ ਸਾਹਮਣੇ ਇਹਨਾਂ ਨੇ ਕਿਹਾ ਵਾ ਕਿ ਮਿੱਠੇ ਮੈਂ ਇਹਨਾਂ ਨੂੰ ਕਿਹਾ ਭਾਈ ਹੀਰੋ ਨੂੰ ਕਢਾ ਕੇ ਤੈਨੂੰ ਰਖਾਉਂਗਾ ਨਹੀਂ ਮੇਰੇ ਸਾਹਮਣੇ ਗੱਲ ਹੋਈ ਹੈ ਇਸ ਤਰ੍ਹਾਂ ਹੀ। ਹਾਂ ਉਹ ਮੈਨੂੰ ਨਾ ਉਹਨਾਂ ਨੇ ਇੱਕ ਸੀਨ ਦੱਸਿਆ ਕਿ ਯਾਰ ਤੇਰਾ ਇਹ ਸੀਨ ਹੈਗਾ ਵਾ ਤੂੰ ਬੰਦੂਕ ਫੜ ਕੇ ਨਾ ਖਲੋਣਾ ਹੈ। ਕਿਨੇ ਮੈਂ ਮੇਰੀ ਗੱਲ ਤਾਂ ਸੁਣ ਲੈ ਨਾ ਯਾਰ ਕਾਮੇਡੀ ਕਰਦਾ ਕਾਮੇਡੀ ਨਹੀਂ ਅੱਛਾ। ਹਕੀਕਤ ਗੱਲ ਯਾਰ ਕਹਿੰਦੇ ਜੀ ਪੁਲਿਸ ਵਾਲਾ ਹੈ ਤੇ ਨਾਲ ਸਿਪਾਹੀ ਨੂੰ ਸੰਤਰੀ ਆਹੋ ਤੂੰ ਬੰਦੂਕ ਫੜੀ ਹੋਈ ਹੈ ਇਹ ਉਹ ਫਲਾਣ ਢਮਕਾ ਤੇ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਕਿ ਸੌਰੀ ਸਰ ਮੈਂ ਬੰਦੂਕ ਚਲਾਉਣ ਵਾਲਿਆਂ ਚੋਂ ਮੈਂ ਫੜ ਕੇ ਖਲੋਣ ਵਾਲਿਆਂ ਚੋਂ ਨਹੀਂ। ਇੱਥੇ ਵੀ ਸਾਡੇ ਨਾ ਇੱਕ ਡਾਇਰੈਕਟਰ ਹੈਗੇ ਨੇ ਉਹਨਾਂ ਨੇ ਮੈਨੂੰ ਨਾ ਅਸੀਂ ਬੈਠੇ ਹੋਏ ਮੈਂ ਉਹਨਾਂ ਨੇ ਮੈਨੂੰ ਇੱਕ ਸੀਨ ਦੱਸਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਮੈਂ ਨਹੀਂ ਇਹ ਸੀਨ ਕਰਨਾ ਭਾਈ ਨੂੰ ਸੀਨ ਥੋੜਾ ਜਿਹਾ ਵਧਾ ਲਾ ਉਹਨੂੰ ਬੋਲਣ ਲੱਗ ਪਿਆ ਚਲੋ ਕਹਿੰਦਾ ਜੀ ਰਹਿਣ ਦਿਓ ਫੈਸਲ ਸਾਹਿਬ ਤੁਸੀਂ ਈਜ਼ੀ ਹੋ ਜਾਓ ਅਸੀਂ ਆਪ ਕਰ ਲਾਂਗੇ ਇੰਜ ਕਰ ਲਾਂਗੇ ਉਹਦੇ ਕੋਲ ਕਰਾ ਲਾਂਗੇ ਉਹਦੇ ਕੋਲ ਕਰਾ ਲਾਂਗੇ। ਯਾਰ ਜਿਹੜਾ ਬੰਦਾ ਬੋਲ ਸਕਦਾ ਜਾਂ ਕੋਈ ਗੱਲਬਾਤ ਕਰ ਸਕਦਾ ਨਾ ਯਾਰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਤੇ ਉਹ ਕਰੈਕਟਰ ਨੇ ਮੈਨੂੰ ਕਿਹਾ ਕਿ ਮੈਂ ਭਾਈ ਦੇ ਨਾਲ ਗੱਲ ਕੀਤੀ ਫੈਸਲ ਸਾਹਿਬ ਨੇ ਨਾ ਕਰ ਦਿੱਤੀ ਉਹ ਕਹਿੰਦੇ ਜੀ ਅਸੀਂ ਬੰਦੂਕ ਚਲਾਉਣ ਵਾਲਿਆਂ ਚੋਂ ਆ ਫੜ ਕੇ ਖਲੋਣ ਵਾਲਿਆਂ ਚੋਂ ਨਹੀਂ ਤੇ ਕਹਿੰਦਾ ਯਾਰ ਉਹ ਇਹ ਗੱਲ ਕਰਨੀ ਭਾਈ ਤੇ ਉਹ ਬੰਦੇ ਨੇ ਮੈਨੂੰ ਅਬਲਾਈਜ਼ ਕੀਤਾ ਕਹਿੰਦਾ ਯਾਰ ਵੈਰੀ ਗੁੱਡ ਮੈਨੂੰ ਮਜ਼ਾ ਆਇਆ ਤੇਰੀ ਗੱਲ ਦਾ। ਵਾਹ ਤੇ ਕਹਿੰਦਾ ਵਾਕਈ ਕਹਿੰਦਾ ਹੁਣ ਯਕੀਨ ਕਰੋ ਉਸ ਬੰਦੇ ਨੇ ਮੈਨੂੰ ਅਬਲਾਈਜ਼ ਕੀਤਾ ਉਹਨੇ ਕਿਹਾ ਜੀ ਫੈਸਲ ਸਾਹਿਬ ਜਿੰਨੇ ਸੀਨ ਹੀਰੋ ਦੇ ਆ 35 ਸੀਨ ਹੀਰੋ ਦੇ ਆ ਮਿੱਠਾ ਜੀ ਤੇ ਨਾਲ ਮੇਰੇ ਤਕਰੀਬਨ 8 ਤੋਂ 7 ਸੀਨ ਆ ਤੇ ਮਿੱਠਾ ਜੀ ਹਾਂ ਤੁਹਾਡੇ ਕਿੰਨੇ ਉਹ ਹੀਰੋ ਦੇ ਜਿੰਨੇ ਉਹ 15-20 ਘੱਟ ਆ। ਉਹ ਜੋ ਵੀ ਆ ਲੇਕਿਨ ਇਨਸ਼ਾਅੱਲਾ ਤਾਲਾ ਸਾਡੀ ਟੀਮ ਜੋ ਜਿਹੜਾ ਵੀ ਜਾਏਗਾ ਨਾ ਭਾਵੇਂ ਇੱਕ ਸੀਨ ਵਾਸਤੇ ਹੀ ਜਾਵੇ ਉਹ ਦੱਸੇਗਾ ਜ਼ਰੂਰ ਕਿ ਅਸੀਂ 7 ਸੀ ਨਾ 9 ਜਣੇ ਜਾਵਾਂਗੇ। ਯਾਰ ਭਾਂਦਾ ਉਹਨੇ ਕਿਹਾ ਤੇਰਾ ਸੀਨ ਹੈ ਤੂੰ ਬੰਦੂਕ ਫੜ ਕੇ ਖਲੋਣਾ। ਯਾਰ ਇਹ ਬੰਦੂਕ ਫੜ ਕੇ ਉੱਥੇ ਖਲੋਤੇ ਰਹੋ ਪਿੱਛੋਂ ਫਿਲਮ ਕਰਕੇ ਘਰ ਵੀ ਚਲੇ ਗਏ। ਇਹਨੇ ਕਿਹਾ ਭਾਰਤ ਤੁਸੀਂ ਮੈਨੂੰ ਕਿਹਾ ਸੀ ਤੂੰ ਖਲੋਤਾ ਰਿਹਾ ਤੂੰ ਗਾਰਡ ਉਹ ਫਲਾਪ ਵੀ ਹੋ ਗਈ ਉੱਥੇ ਹੀ ਖਲੋਤਾ ਯਾਰ ਨਹੀਂ ਯਾਰ ਕਿ ਭਾਈ ਯਾਰ ਉਹਨਾਂ ਨੇ ਕਿਹਾ ਤੂੰ ਬੰਦੂਕ ਫੜ ਕੇ ਖਲੋਣਾ ਬਸ ਤੇਰਾ ਇਹੀ ਸੀ ਉਹ ਫਿਲਮ ਬਣਾਣੀ ਤੇ ਗਾਰਡ ਲਵਾਇਆ ਇੱਕ ਕੰਪਨੀ ਦੇ ਵਿੱਚ। ਯਾਰ ਹੀਰੋ ਲੱਗੇ ਆ ਯਕਦਮ 2 ਦਿਨ ਸ਼ਾਟ ਕਰਕੇ ਤਾਂ ਨਗਦ ਪੈਸੇ ਮੰਗੜੇ ਕਹਿੰਦੇ ਬੇਲੇ ਲਾਉਣ ਵਾਲਾ ਰਹਿੰਦਾ ਜੀ 2 ਸ਼ਾਟਾਂ ਦੇ ਪੈਸੇ ਸਿਰਫ 2 ਸੈਕਿੰਡ ਦਾ ਸੀਨ ਕਰਨਾ ਤੇ ਤਿਆਰ ਹੀ ਹੋਈ ਜਾਂਦੇ ਤੇ ਉਹਨਾਂ ਨੇ ਬੁੱਢੀ ਦਾ ਰੋਲ ਦੇ ਦਿੱਤਾ। ਹੀਰੋ ਲੱਗੇ ਨੇ ਇੱਕ ਫਿਲਮ 'ਚ ਹੀਰੋ ਲੱਗੇ ਨੇ ਤੇ ਰੀਜਨਲ ਹਕੀਕਤ ਦੇ ਵਿੱਚ ਸੈਰੀ ਦੇ ਘਰ ਚਲੇ ਕੇ ਕਹਿੰਦੇ ਯਾਰ ਦੇਖੀ ਤੇਰੀ ਮਿਹਰਬਾਨੀ ਕੋਲ ਮੈਂ ਝੰਡਾ ਮਾਰਦੀਆਂ ਨਾ ਆ ਇੱਥੇ ਮੇਰੇ ਦਾਣਾ ਬਣਿਆ ਇੱਥੇ ਨਹੀਂ ਮਾਰੀ। ਰੋਲ ਮਿਲਿਆ ਤੇ ਬਾਹਰ ਰੋਲਾ ਪਾਇਆ ਕਿ ਮੇਰੀ ਬੜੀ ਸਟੋਰੀ ਹੈ ਵਿੱਚ ਤੇ ਸੀਨ ਭਲਾ ਕੀ ਹੈ? ਸੋਫੇ ਸਾਫ਼ ਕਰਨ ਦੇ ਤੇ ਕਹਿੰਦੇ ਉਹ ਕਾਲਾ ਰੋਲਾ ਪਾਇਆ। ਵਰੇ ਮੈਂ ਸਟੇਜ ਤੇ ਨੌਕਰ ਕਰਨ ਡਿਆ ਸੀ ਫਿਲਮ 'ਚ ਹੀਰੋ ਦਾ ਰੋਲ ਮਿਲਿਆ ਵਾ ਕਹਿੰਦਾ ਜਿੱਥੇ ਹੀਰੋ ਦਾ ਰੋਲ ਦਿੱਤਾ ਵਾ ਉੱਥੋਂ ਆਲੂ ਵਾਲਾ ਰੋਲ ਵੀ ਲਾ ਦੋ ਇਹਦਾ ਸੀਨ ਸੀਗਾ ਇਹਨੇ ਪਹਾੜ ਤੋਂ ਛਾਲ ਮਾਰਨੀ ਤੇ ਉੱਥੇ ਅਗਲੇ ਨੇ ਕਰੋਮਾ ਲਾਉਣਾ ਸੀ ਘਰ ਛਾਤੋਂ ਛਾਲ ਮਾਰ ਕੇ ਹਾਸਲ ਕਰ ਲੱਤ ਟਾਲੀ ਉਹ ਪਿੱਛੇ ਕਹਿੰਦਾ ਪਹਾੜ ਲਾ ਲਈ 5 ਸੈਕਿੰਡ ਦਾ ਭਾਈ ਕਰਨਾ ਸੀ ਸੀਨ ਤੇ 20 ਕਦਮ ਲੈ ਕੇ ਫਿਰਦੇ ਉੱਥੇ। ਇੱਕ ਸੀਨ ਕੀਤਾ ਛੋਟਾ ਜਿਹਾ 3-4 ਸੈਕਿੰਡ ਦਾ ਫਿਲਮ ਤੇ ਘਰ ਆ ਕੇ ਨਾ ਬਾਹਰ ਵਾਲੀ ਨੇਮ ਪਲੇਟ ਤੋਂ ਰਾਮੇ ਮਿਟਾ ਕੇ ਕਪੂਰ ਲਿਖਦੇ ਅਸਲ ਕਪੂਰ। ਯਾਰ ਇੱਕ ਫਿਲਮ 'ਚ ਇੰਟਰ ਸੀ 5 ਸੈਕਿੰਡ ਦੀ ਤੇ ਨਾਲ ਉਹ ਸੀਗੇ ਸ਼ਾਹਰੁਖ ਖਾਨ ਸਾਹਿਬ ਤੇ ਉਹਨੂੰ ਕਹਿੰਦਾ ਫੰਬਲ ਹੋਈ ਹੈ ਯਾਰ ਇਹ ਵੀ ਜ਼ਾਤ ਦੀ ਗੱਲ ਹੈ ਯਾਰ ਕਰਾਂਗੇ ਉਹਨਾਂ ਨਾਲ ਵੀ ਯਾਰ ਜ਼ਿੰਦਗੀ ਦੇ ਵਿੱਚ ਯਾਰ ਕੋਸ਼ਿਸ਼ ਕਰੋ। ਮੈਂ ਹਮੇਸ਼ਾ ਇੱਕ ਗੱਲ ਕਰਾਂ ਕਾਮਯਾਬੀ ਦਾ ਰਾਜ਼ ਇਹੀ ਹੈ ਕਿ ਯਾਰ ਅਸੀਂ ਲੋਕ ਜਿਹੜੇ ਕੰਮ ਮਗਰ ਪੈ ਜਾਣਾ ਹੈ ਨਾ ਅਸੀਂ ਡਿਸਾਈਡ ਹੋ ਕੇ ਛੱਡ ਦਿੰਦੇ ਹਾਂ ਕਿ ਯਾਰ ਨਹੀਂ ਪੂਰਾ ਹੋ ਸਕਦਾ। ਕਿਉਂ ਨਹੀਂ ਪੂਰਾ ਹੋ ਸਕਦਾ? ਸਹੀ ਗੱਲ ਤੁਸੀਂ ਇੰਨੀ ਕੁ ਮਿਹਨਤ ਕਰੋ ਉਹਦੇ ਤੱਕ ਤੁਸੀਂ ਅਗਰ ਆਪਣਾ ਟਾਰਗੇਟ ਰੱਖ ਲੈਂਦੇ ਨਾ ਕਿ 1 ਸਾਲ ਦੇ ਵਿੱਚ ਮੈਂ ਘਰ ਬਣਾਉਣਾ ਮੈਂ ਗੱਡੀ ਲੈਣੀ ਇਹ ਉਹ ਅਗਰ ਤੁਸੀਂ ਨਹੀਂ ਲੈ ਸਕਦੇ ਤਾਂ ਤੁਹਾਡੇ ਵਰਗਾ ਨਕਾਮ ਆਦਮੀ ਦੁਨੀਆ 'ਤੇ ਨਹੀਂ ਹੈਗਾ। ਹਾਂਜੀ ਠੀਕ ਹੈ ਨਾ ਮੈਨੂੰ ਸਾਰਾ ਕੁਝ ਮਿਲਣਾ ਹੈ ਇਨਸ਼ਾਅੱਲਾ ਤਾਲਾ ਸਾਰਾ ਕੁਝ ਕਰਦੇ ਆ। ਗੁਸਤਾਖ ਜਿਹੜੇ ਹੈਗੇ ਨੇ ਨਾ ਉਸਤਾਦ ਦੇ ਗੁਸਤਾਖ ਕੀ ਗੁਸਤਾਖੀ ਉਸਤਾਦਾਂ ਦਾ ਦਿਲ ਦਿਖਾਇਆ ਉਹ ਜ਼ਿੰਦਗੀ ਦੇ ਵਿੱਚ ਸੱਚੀ ਮੁੱਚੀ ਦੂਰ ਕਿਉਂ ਜਾਣਾ ਯਾਰ। ਮੈਂ ਮਿਸਾਲ ਦੇਣਾ ਵਾ ਆਪਣੇ ਯਾਰ ਖਾਨਦਾਨ ਮੇਰਾ ਇੱਕ ਕਜ਼ਨ ਹੈ ਉਹਦੇ ਪੈਸੇ ਦਿੱਤੇ ਨੇ ਜੇ ਉਹ ਯਾਰ ਨਹੀਂ ਯਾਰ ਪੈਸੇ ਉਹਦੇ ਪੈਸੇ ਮੋੜੋ ਮੈਨੂੰ ਪੈਸੇ ਕਰੀ ਜਾਂਦੇ ਉਦੋਂ ਮੈਂ ਕਹਿੰਦਾ ਮੈਨੂੰ ਬਲੈਕ ਲਿਸਟ ਆਇਆ ਭਾਈ ਫੈਸਲ ਨੇ ਇਹ ਵੀ ਗੱਲਾਂ ਦੱਸਿਆ ਕਰੋ ਨਾ। ਅਸੀਂ ਇਕੱਠੇ ਇੱਕੋ ਸਕੂਲ 'ਚ ਪੜ੍ਹੇ ਮੈਂ ਤੇ ਮੇਰਾ ਕਜ਼ਨ ਇੱਕੋ ਸਕੂਲ 'ਚ ਪੜ੍ਹੇ ਆ ਤੇ ਮੇਰਾ ਅੱਲਾ ਜਾਣਦਾ ਮੈਂ ਆਪਣੇ ਟੀਚਰਾਂ ਨੂੰ ਕਦੇ ਕੰਡ ਨਹੀਂ ਕੀਤੀ। ਜੋ ਸਾਹਮਣੇ ਨਹੀਂ ਜਾਣਾ ਕੰਡ ਕੀ ਹੋਣੀ ਆ ਪਿੱਛੇ ਜਦੋਂ ਨੱਸ ਜਾਂਦੇ ਸੀਗੇ। ਤੇ ਹੁਣ ਨਾ ਕੀ ਹੋਇਆ ਮੇਰੇ ਟੀਚਰ ਨੇ ਬੁਲਾਇਆ ਮੈਨੂੰ ਕਈ ਵਾਰ ਬਾਤ ਸੁਣੋ ਆ ਕੇ ਤੇ ਨਹੀਂ ਗਏ ਭਾਈ। ਉਹਨਾਂ ਨੇ ਕਿਹਾ ਕਿ ਮੋਟਰਸਾਈਕਲ ਦਾ ਕੰਮ ਸਿੱਖ ਲਾ ਤੇਰੇ ਵਾਸ ਦਾ ਕੰਮ ਨਹੀਂਗਾ ਤੂੰ ਨਾ ਪੜ। ਨਹੀਂ ਇਹ ਕਿਹਾ ਉਹਨਾਂ ਨੇ ਮੈਨੂੰ ਬੁਲਾਇਆ ਉਹ ਮੈਨੂੰ ਕਹਿੰਦੇ ਯਾਰ ਮੇਰੀ ਬਾਤ ਸੁਣਨੀ ਆ ਕੇ ਤੂੰ। ਮੈਂ ਗਿਆ ਮੈਂ ਆਪਣੇ ਟੀਚਰ ਦੇ ਕੋਲੋਂ ਮੈਂ
ਮਿਲੇ ਆ ਉਹਨਾਂ ਨੂੰ ਬੜੇ ਇਹ ਅਦਬ ਦੇ ਭਾਈ ਨਾਲ। ਘਰ ਹੀ ਚਲੇ ਗਏ ਉਹਨਾਂ ਦੇ। ਆਹੋ ਤੇ ਘਰ ਤੇ ਚਲੇ ਜਾਂਦਾ ਸੀਗਾ, ਟੀਚਰ ਦੇ ਘਰ ਚਲੇ ਜਾਂਦਾ ਸੀਗਾ। यार टीचर ने क्या फैसल तुम्हें क्लास में सबसे ज्यादा क्या आता है? कहना जी नींद बहुत आती है। ਠੀਕ ਹੈ ਨਾ। ਹੁਣ ਮੇਰਾ ਕਜ਼ਨ ਵੀ ਖਲੋਤਾ ਹੋਇਆ ਨਾਲ ਤੇ ਕਹਿੰਦੇ ਫੈਸਲ यार ये आपका रिलेटिव है यार इसे समझाया करो। मैं क्या सर जी की इन्हें किया है नहीं ਕਹਿੰਦੇ ਮੈਂ ਇਹਨੂੰ ਮਾਰਿਆ ਤੇ ਅੱਗੋਂ ਮੈਨੂੰ ਕਹਿੰਦਾ ਹੁਣ ਮਾਰ ਕੇ ਵਿਖਾ। ਬਦਤਮੀਜ਼ੀ ਯਾਰ ਟੂ ਮੱਚ ਮੇਰੇ ਨਾ ਪੈਰਾਂ ਥੱਲੋਂ ਮਿੱਠੇ ਜ਼ਮੀਨ ਨਿਕਲ ਗਈ ਯਾਰ ਕਿ ਯਾਰ ਇਸ ਬੰਦੇ ਨੇ ਏਡੇ ਵੱਡੇ ਅਲਫਾਜ਼ ਕਹਤੇ। ਤੇ ਮੈਂ ਉਹਨੂੰ ਕਿਹਾ, ਮੈਂ ਆਪਣੇ ਕਜ਼ਨ ਨੂੰ ਤੇ ਹੈਪਰ ਹੋਇਆ, ਮੈਂ ਫਿਰ ਟੀਚਰ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਤੁਸੀਂ ਇਹਨੂੰ ਮਾਰਿਆ ਕਿਉਂ ਨਹੀਂ? ਕਹਿੰਦੇ ਬੇਟਾ ਇਹਨੇ ਬੜੇ ਵੱਡੇ ਅਲਫਾਜ਼ ਕਹਤੇ ਕਿ ਹੁਣ ਮਾਰ ਕੇ ਉਹ ਕਹਿੰਦੇ ਅਗਰ ਖੁਦਾ ਨਾ ਖਾਸਤਾ ਮੈਂ ਇਹਨੂੰ ਮਾਰਦਾ ਅੱਗੋਂ ਮੈਨੂੰ ਕੁਝ ਕਹਿ ਜਾਂਦਾ ਤੇ ਇਹਨੇ ਸਟੂਡੈਂਟਾਂ ਸਾਹਮਣੇ ਮੇਰੀ ਕੀ ਇੱਜ਼ਤ ਰਹਿਣੀ। ਤੇ ਮੈਂ ਆਪਣੇ ਕਜ਼ਨ ਦੇ ਲੱਕ ਕੇ ਚਪੇੜ ਮਾਰੀ ਹੈ ਤੇ ਉਹਨੂੰ ਮੈਂ ਕਿਹਾ ਕਦੇ ਵੀ ਉਸਤਾਦ ਦੀ ਨਾਫਰਮਾਨੀ ਨਹੀਂ ਕਰਨੀ, ਉਸਤਾਦ ਅੱਗੇ ਬੋਲਣਾ ਨਹੀਂ। ਉਸਤਾਦ ਜੋ ਇਹ ਤਾਂ ਡਿਊਟੀ ਯੈਸ ਨੋ ਵਾਲੀ ਹੈ, ਠੀਕ ਹੈ। ਮੈਂ ਆਪਣੇ ਉਹਨਾਂ ਨੂੰ ਟੀਚਰ ਨੂੰ ਮੈਂ ਕਿਹਾ, ਮੈਂ ਕਿਹਾ ਉਸਤਾਦ ਜੀ ਇਹ ਹੁਣ ਤੇ ਕਦੇ ਵੀ ਕੋਈ ਕਰੇ ਤੇ ਮੈਨੂੰ ਤੁਸੀਂ ਦੱਸਣਾ। ਕਹਿੰਦੇ ਠੀਕ ਹੈ। 3 ਦਿਨ ਬਾਅਦ ਨਾਮ ਖਾਰਜ ਹੋ ਗਿਆ। ਸਿਰ ਖੋਲਤਾ ਭਾਜੀ ਉਹਨੇ ਸਾਥ ਦਾ ਹੱਥੋਂ ਐ ਉਹ ਨਹੀਂ ਯਾਰ ਫਿਰ ਨਹੀਂ ਖੋਲਿਆ ਯਾਰ। ਇਹ ਬੜਾ ਮਸ਼ਹੂਰ ਵਾਕਿਆ ਹੋਇਆ ਸੀ ਸਾਡੇ ਇਲਾਕੇ 'ਚ ਕਿ ਮੈਂ ਟੀਚਰ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਹੁਣ ਇਹਨੂੰ ਜ਼ਰਾ ਖਿੱਚ ਕੇ ਰੱਖੋ, ਇਹ ਕੋਈ ਗੱਲ-ਗੁੱਲ ਨਹੀਂ ਕਰਦਾ। ਮੈਂ ਇਹਨਾਂ ਦਾ ਬਜ਼ੁਰਗ ਹਾਂ, ਮੇਰੇ ਛੋਟੇ ਹੈਗੇ ਨੇ ਸਾਰੇ ਹੀ, ਤੁਸੀਂ ਇਹ ਗੱਲ ਨਹੀਂ। ਮੈਂ ਕਿਹਾ ਉਹਨੂੰ ਮੈਂ ਕਿਹਾ ਟੀਚਰ ਅੱਗੇ ਜੇ ਬੋਲਿਆ ਕੋਈ ਤੇਰੀ ਸ਼ਿਕਾਇਤ ਹੈ ਮੇਰੇ ਤੋਂ ਬੁਰਾ ਕੋਈ ਨਹੀਂ। ਕਹਿੰਦਾ ਠੀਕ ਹੈ ਫੈਸਲ ਭਾਈ ਅੱਗੇ ਤੋਂ ਨਹੀਂ ਕਰਦਾ ਮੈਂ ਇਹ ਕੋ ਫਲਾਣ ਮੁਕਾ। ਆ ਤੁਸੀਂ ਗਲਤ ਕਹਿੰਦੇ ਉਦੋਂ ਤੁਸੀਂ ਬੋਤਲ ਪਿਲਾਈ ਉਹਨੂੰ। ਸਹੀ ਗੱਲ। ਫਿਰ ਉਸ ਤੋਂ ਬਾਅਦ ਟੀਚਰ ਨੇ ਫੇਰ ਮਾਰਿਆ ਯਾਰ, ਟੀਚਰ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਉਹਨੇ। ਤੇ ਇਹ ਹੈ ਹੀ ਏਦਾਂ ਦੇ ਸਾਰੇ। ਉੱਥੇ ਮੈਂ ਆਪਣੇ ਕਜ਼ਨ ਨੂੰ ਇੱਕ ਅਲਫਾਜ਼ ਕੇ ਸੀ, ਮੈਂ ਕਿਹਾ ਤੂੰ ਸਾਰੀ ਜ਼ਿੰਦਗੀ ਪੜ੍ਹ ਨਹੀਂ ਸਕਦਾ। ਤੇ ਉਹੀ ਗੱਲ ਹੋਈ, ਉਹ ਪੜ੍ਹਿਆ ਨਹੀਂ। ਕਾਲੀ ਜ਼ੁਬਾਨ। लेकिन सेट ਇਹਨਾਂ ਤੋਂ ਬਹੁਤਾ ਵਾ। ਹਾਂ ਕਾਰੋਬਾਰ ਠੀਕ ਆ ਉਹਦਾ। ਨਹੀਂ ਉਹ ਪੜ੍ਹਿਆ ਨਹੀਂ ਹੈਗਾ। ਤੇ ਐਸੇ ਤਰ੍ਹਾਂ ਯਾਰ ਇਹਨਾਂ ਨੂੰ ਖੁੱਲਾ ਚੈਲੰਜ ਜੇ, ਖੁੱਲਾ ਡੁੱਲਾ ਚੈਲੰਜ ਨੇ, ਜਿੰਨਾ ਮਰਜ਼ੀ ਫੜਾ ਲੈਣ, ਜੋ ਮਰਜ਼ੀ ਕਰ ਲੈਣ, ਬਗੈਰ ਮੁਰਸ਼ਿਦੋਂ ਬਗੈਰ ਉਸਤਾਦ ਤੋਂ ਇਹ ਕੱਖ ਨਹੀਂ ਹੈਗੇ ਸਾਰੇ ਜਣੇ। ਅਸੀਂ ਮੇਰੇ ਉਸਤਾਦ ਦਾ ਜਿਹਨੇ ਦਿਲ ਦੁਖਾਇਆ ਉਹਨੇ ਰਕਸ਼ਾ ਹੀ ਚਲਾਇਆ ਯਾਰ, ਇਹ ਮਿਸਾਲ ਹੋਰ। ਤੇ ਉਹਨੇ ਮੇਰਾ ਦਿਲ ਦੁਖਾਇਆ ਯਾਰ। ਚਲੋ ਜਿਹਨੇ ਮੇਰੇ ਉਸਤਾਦ ਦਾ ਦਿਲ ਦੁਖਾਇਆ ਉਹਨਾਂ ਦੇ ਟੰਗੇ ਰਹਿੰਦੇ ਕਿਲੀਆਂ ਨਾਲ ਪਰਾਂਦੇ। ਹਾਏ ਸੱਚੀ ਮੁਝੇ ਯਾਰ ਜੁਗਤਾ ਜਗਦਾ, ਜਿਹਨੇ ਮੇਰੇ ਉਸਤਾਦ ਦਾ ਦਿਲ ਦਿਖਾਇਆ ਨਾ, ਉਹਨਾਂ ਦੇ ਕਦੇ ਚਿੱਟੇ ਦਰਖਤ ਹਰੇ ਨਹੀਂ ਹੋਏ ਭਾਜੀ। ਸੱਚੀ ਮੁੱਚੀ ਨਹੀਂ ਹਰੇ। ਹਾਏ ਜਿਹਨੇ ਤੇ ਮਿੱਠੇ ਪੁਰੀਏ ਨੇ ਵੀ ਮੇਰੇ ਉਸਤਾਦ ਦਾ ਦਿਲ ਦੁਖਾਇਆ, ਨਾਜ਼ਰੀਨ ਅਪਾਸ ਨੇ ਵੀ ਦਿਲ ਦੁਖਾਇਆ, ਕਾਲੂ ਨੇ ਵੀ ਦਿਲ ਨਹੀਂ ਮੈਂ ਮੇਰੀ ਗੱਲ ਸੁਣ। ਸਾਰਿਆਂ ਨੇ ਦਿਲ ਦੁਖਾਇਆ। ਇੱਕ ਮਿੰਟ ਮੇਰੀ ਕੀਤੀ ਤੁਹਾਡੀਆਂ ਮੇਰੇ ਉਸਤਾਦ ਨੂੰ ਬਿਮਾਰ, ਮੇਰੇ ਉਸਤਾਦ ਨੂੰ ਖੁਦਾ ਨਾ ਖਾਸਤਾ ਕੁਝ ਹੋ ਗਿਆ, ਮੈਂ ਔਨ 에ਅਰ ਕਹਿਣ ਡਿਆ ਮੈਂ ਜ਼ਿੰਮੇਦਾਰ ਹੋਣਗੇ। ਜ਼ਿੰਮੇਦਾਰ ਕਿਦਾਂ? ਇਹ ਜ਼ਿੰਮੇਦਾਰ ਹੋਣਗੇ। ਇਹਨਾਂ ਨੇ ਮੇਰੇ ਉਸਤਾਦ ਦਾ ਦਿਲ ਦੁਖਾਇਆ। ਤੂੰ ਤੇ ਕੀ ਕੀਤਾ ਦੱਸੋ। ਹਾਂ ਕੀ ਤੈਨੂੰ ਮੈਂ ਜਨਮ ਕਹਿਣ ਡਿਆ, ਸ਼ਲਟਾਂ ਸ਼ੁਲਟਾਂ ਤੈਨੂੰ ਪਾਣਾ ਲਾਣਾ ਸਾਰਿਆਂ ਨੂੰ ਉਸਤਾਦ ਨੇ ਦੱਸਿਆ, ਖਾਣਾ ਪੀਣਾ ਤੁਹਾਨੂੰ ਤਮੀਜ਼ ਦਸੀਏ। ਕਾਲੂ ਸਾਹਿਬ ਮੈਨੂੰ ਯਾਦ ਹੈ ਅੱਜ ਵੀ, ਇੱਕ ਅੱਛੇ ਹੋਟਲ ਤੇ ਗਏ ਸੀ ਅਸੀਂ, ਅੱਛੇ ਹੋਟਲ ਤੇ ਜਿਹਦੇ ਵਿੱਚ ਬੜੀ ਰੀਜ਼ਨੇਬਲ ਫੈਮਿਲੀ ਆਊਟ ਆਫ ਕੰਟਰੀ ਤੋਂ ਆਈ ਸੀ। ਤੇ ਕਾਲੂ ਸਾਹਿਬ ਨੇ ਕੀ ਕੀਤਾ, ਬਿਰਿਆਨੀ ਉੱਤੇ ਸਾਲਣ ਪਾ ਕੇ ਤੇ ਹੱਥਾਂ ਨਾਲ ਇੰਜ ਖਾਣ ਕਿੰਨੇ ਗਿਆ ਸੀ ਕਿੰਨੇ ਗਿਆ ਮਿੱਠੇ ਨੇ ਕਿਹਾ ਮੈਨੂੰ ਪੁੱਛੋ। ਸਪੂਨ ਲੈ ਲਓ ਆਪ, ਸਪੂਨ ਲੈ ਲਓ, ਇਹ ਉਹ ਫਲਾਂ ਟਮਕਾ ਇੰਨੇ ਗਿਆ ਸੀ। ਤੇ ਮਿੱਠਾ ਪੁਰੀਆ ਉਸੇ ਜਗ੍ਹਾ ਤੇ ਚਾਵਲ ਲੈ ਕੇ ਤੇ ਟੇਬਲ ਥੱਲੇ ਬਹਿ ਕੇ ਖਾਣ ਦੇ ਨੇ ਯਾਰ। ਇੰਨੀ ਇਨਸਲਟ ਮੇਰੇ ਉਸਤਾਦ ਜੀ ਨੇ ਕਿਹਾ, ਕਹਿੰਦੇ ਯਾਰ ਵੇਖ ਫੈਸਲਾ ਕੀ ਕਰਨ ਦੇ ਨੇ ਯਾਰ, ਇਹਨਾਂ ਨੂੰ ਪਤਾ ਨਹੀਂ ਆਏ ਕਿੱਥੇ ਹੈਗੇ ਨੇ। ਹਮੇਸ਼ਾ ਮੇਰੇ ਉਸਤਾਦ ਗਾਈਡ ਕਰਦੇ ਰਹੇ ਕਦਮ ਕਦਮ ਤੇ ਚੱਪੇ ਦੇ ਇਹਨਾਂ ਲੋਕਾਂ ਨੂੰ। ਤੇ ਲੋਕ ਮਾੜਾ ਜਿਹਾ ਥੋੜਾ ਜਿਹਾ ਤਾਂ ਹੋਏ ਨੇ ਤੇ ਆਪਣਾ ਸੋਚਣ ਦੇ ਨੇ, ਉਸਤਾਦ ਨੂੰ ਠੱਗੀ ਜਾਣ ਦੇ ਨੇ। ਸ਼ਾਮਾਂ ਨੂੰ ਉਹ ਤਨਖਾਹ ਲਈ ਜਾ ਰਿਹਾ, ਇਹ ਕੁਛ ਕਰੀ ਜਾ ਰਿਹਾ ਯਾਰ। ਇਹਨਾਂ ਨੂੰ ਮਰਨਾ ਭੁੱਲਿਆ। ਮੇਰੇ ਉਸਤਾਦ ਨੂੰ ਅਗਰ ਕੁਛ ਹੋਇਆ, ਇਹ ਬੰਦੇ ਜ਼ਿੰਮੇਦਾਰ ਹੋਣਗੇ, ਇਹਨਾਂ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰਾਂਗਾ। ਮੈਂ ਇਸ ਚੀਜ਼ ਦਾ ਹੱਕ ਰੱਖਦਾ ਹਾਂ। ਇੱਕ ਮਿੰਟ, ਇਹ ਜਿਹੜੇ ਠੱਗਣ ਦੇ ਆ ਓਵਨ ਲੈ ਜਾਣ ਨੂੰ ਫਿਰਦੇ ਆ, ਫ੍ਰਿਜ ਇਹ ਲੈ ਜਾਣ ਨੂੰ ਫਿਰਦੇ, ਏਸੀ ਇਹ ਲੈ। ਘੱਟ ਤੂੰ ਵੀ ਨਹੀਂ ਕੀਤੀ, ਤੁਸੀਂ ਵੀ ਨਹੀਂ ਕੀਤੀ ਘੱਟ। ਇੱਟਾਂ ਲੈ ਕੇ ਦੱਸ ਘੱਟ ਕੀਤੀ ਤੁਸੀਂ ਯਾਰ ਉਹ ਤਾਂ 6 ਇਹਨੂੰ ਘਰ ਬੈਠੇ ਘਰ ਬੈਠੇ ਤਨਖਾਹ ਦੇਣ ਦੇ, ਤੈਨੂੰ ਐਡਵਾਂਸ ਦੇਣ ਦੇ, ਤੁਸੀਂ ਰੋਲੇ ਹੀ ਨਹੀਂ ਮੁੱਕਦੇ ਤੁਹਾਡੇ। ਕਟਾਈ ਦਾ ਨਹੀਂ ਨਾਲੇ ਮੈਂ ਕਿਹਾ ਕੀ ਭਰਾਵਾ ਇਸ ਤਾਂ ਤੁਸੀਂ ਚੰਗਾ ਭਲਾ ਸ਼ੋਅ ਕਰੋ, ਸਾਡੇ ਸਿਰੋਂ ਕਿ ਅਸੀਂ ਉਸਤਾਦ ਨੂੰ ਕੀ ਕਰਤਾ ਵਾ। ਤੇ ਚੰਗੇ ਭਲੇ ਯਾਰ ਆਪਣੇ ਨਾਲ ਹੱਸ। ਹੁਣ ਮੇਰਾ ਉਸਤਾਦ ਸੱਚੀ ਮੁੱਚੀ ਯਾਰ ਠੀਕ ਨਹੀਂਗਾ ਤਬੀਅਤ। ਇਹ ਤੇ ਅਸੀਂ 50 ਸਾਲਾਂ ਤੋਂ ਕਹਿੰਦੇ ਉਸਤਾਦ ਠੀਕ ਨਹੀਂ ਹੈਗਾ। ਉਹਨਾਂ ਦੀ ਤਬੀਅਤ ਸਹੀ ਨਹੀਂ ਹੈਗੀ ਤੇ ਉਹ ਖਿਲਾਫ
ਇਹ ਖਰਾਬ ਕਰਨਾ। ਇਹ ਦੋਵੇਂ ਉਹ ਯਾਰ ਉਸਤਾਦ ਚ ਝਰੀ ਆਉਣ ਰਹੀ ਆ ਵੀ ਲਹਿਰਾ ਆਉਣ ਰਹੀ ਉਸਤਾਦ ਚ। ਆ ਮੈਂ ਤੇ ਬਾਸ ਜਦੋਂ ਆਏ ਆ ਨਾ, ਮੈਨੂੰ ਤੇ ਬਾਸ ਨੂੰ ਫੋਨ ਕੀਤਾ ਉਸਤਾਦ ਜੀ ਨੇ, ਕੀ ਅਲਫਾਜ਼ ਸੀ ਉਹਨਾਂ ਦੇ ਬਾਸ ਸਾਹਿਬ? ਤੁਹਾਡੀ ਪੋਜ਼ਿਟਿਵ ਹੈਲਥ ਦੀ ਕੋਈ ਗੱਲਬਾਤ ਹੀ ਨਹੀਂ ਆ। ਉਹਨਾਂ ਨੇ ਕਿਹਾ ਦਾਨਿਸ਼ ਬਾਸ, ਮੈਨੂੰ ਤੁਹਾਡੀ ਲੋੜ ਪੈ ਗਈ ਆ, ਮੈਂ ਫੈਸਲ ਤੇ ਫਰੀਦ ਦਾ ਡੱਗਿਆ ਵਾ। ਓਏ ਮੈਂ ਆਪਣੀ ਦੁਕਾਨ ਛੱਡਤੀ ਯਾਰ ਮਿੱਠੇ, ਤੈਨੂੰ ਪਤਾ ਮੇਨ ਮਾਰਕੀਟ 'ਚ ਮੇਰੀ ਮੋਬਾਈਲਾਂ ਦੀ ਦੁਕਾਨ। ਭਾਵੇਂ ਡੇਲੀ ਦੀ 75 ਰੁਪਏ ਸੇਲ ਸੀ ਡੇਲੀ ਦੀ। ਮੈਂ ਕਿਹਾ ਨਹੀਂ ਉਸਤਾਦ ਜੀ, ਮੈਂ ਤੁਹਾਡੇ ਤੋਂ ਕੁਰਬਾਨ, ਤੁਹਾਨੂੰ ਫੈਸਲ ਫਰੀਦ ਨੇ ਦੁੱਖ ਦਿੱਤੇ, ਅਸੀਂ ਤੁਹਾਡੇ ਨਾਲ ਖਲੋਵਾਂਗੇ, ਅਸੀਂ ਤੁਹਾਡੇ ਪੁੱਤਰ ਬਣਾਂਗੇ। ਤੇ ਪੁੱਤਰ ਬਣ ਕੇ ਦਿਖਾਇਆ ਅਸੀਂ। ਮੇਰੇ ਸਾਹਮਣੇ ਨੇ ਕੈਸੇ ਨੇ ਕਿ ਮੈਂ ਦੁਕਾਨ ਤੋਂ ਲੱਖ ਕਮਾਉਣਾ ਵਾ, ਤੁਸੀਂ 30,000 ਉੱਪਰ ਦੇਣਾ, ਮੈਂ ਤੁਹਾਡੇ ਕੋਲ ਆ ਗਿਆ। ਹਾਂ ਕਿਹਨੇ? ਇਹਨੇ ਉਹ ਫੈਸਲ ਹੈ। ਅਸੀਂ ਤੇ ਲੱਖ ਚ ਆਇਆ ਵਾ। ਤੁਸੀਂ ਇਨਸਾਨਾਂ ਦੇ ਐਨਾਕੋਂਡਾ ਹੋ। ਹਾਂਜੀ। ਕੀ ਸਮਝੇ ਤੁਸੀਂ ਬੰਦਾ ਪੂਰਾ ਨਿਕਲ ਜਾਂਦੇ ਹੋ। ਉਸਤਾਦ ਤੂੰ ਖਾਵੇ ਛੱਡਦੇ ਮਿੱਠੇ, ਤੈਨੂੰ ਮੇਰੇ ਕੋਲ ਨਾ ਦੇ ਉਹਨੂੰ ਨਾ ਖਲਵਾ। ਤੁਸੀਂ ਹਰ ਟਾਈਮ ਉਸਤਾਦ ਦੇ ਆਲੇ ਦੁਆਲੇ ਕੈਚਅਪ ਲੈ ਕੇ ਫਿਰਦੇ ਵੀ ਕਿਹੜੀ ਘੜੀ ਮੈਂ ਉਸਤਾਦ ਦੀ ਬੁਰਕੀ ਕਰਜਮਾ ਨਵਾਲਾ ਕਰਜਮਾ ਸਾਨੂੰ ਭੁੱਲਾਂ ਨਹੀਂ ਹੈਗੀਆਂ ਤੇ ਕਿਤੇ। ਤੂੰ ਐਸੀ ਲੈ ਗਿਆ, ਗੱਲਬਾਤ ਚਲਾ ਕੇ ਸਾਰਾ ਕੁਝ ਲੈ ਗਿਆ, ਫਰੇਜ ਤੂੰ ਲੈ ਗਿਆ, ਤੂੰ ਨਹੀਂ ਚਬਲਾ ਮਾਰਦਾ ਪਿਆ। ਕੀ ਸੁਣਾਈ ਜਾਂਦੇ ਆ ਵਾ? ਤੇਰੇ ਘਰ ਤੇ ਦੁੱਖ ਹੀ ਨਹੀਂ ਮੁੱਕਦੇ। ਦੁੱਖ ਤੇਰੇ ਘਰ ਆਂ ਜਿਵੇਂ ਤੇਰਾ ਭਤੀਜਾ ਵਾ, ਐਨ ਗੱਲ ਸੁਣਾ ਕੇ ਪੈਸੇ ਲੈ ਲੈਂਦੇ ਹੋ, ਗੱਲ ਸੁਣਾ ਕੇ ਪਤਾ ਨਹੀਂ ਕੀ ਕਰਨ ਦੇ। ਤੇ ਆਪ ਤੁਸੀਂ ਹੁਣ ਤੇ ਕਿਹਾ ਨਹੀਂ ਕਿ ਯਾਰ ਮੈਂ ਤਾਂ ਤਨਖਾਹ ਲੈਂਦੇ 10 ਮਹੀਨੇ ਉਸਤਾਦ ਕੋਲ ਪੈਸੇ ਨੇ ਮੇਰੇ ਸਾਹਮਣੇ ਸੈਂਡ ਹੋਏ ਆ, ਹਰ ਸ਼ਿਆ ਗੱਡੀਆਂ ਮੋਟਰਸਾਈਕਲਾਂ ਕਿੱਥੋਂ ਹੋ ਗਏ, ਮਜ਼ਾਕ ਕਰਾਂ ਚ ਗਿਆ ਤਾਂ 2 ਮਹੀਨੇ ਹੋਏ ਆ। ਨਹੀਂ ਤੇ ਤੂੰ ਇਹ ਗੱਲ ਓਨਰ ਕਰ ਰਿਹਾ ਸਾਰਿਆਂ ਸਾਹਮਣੇ। ਨਹੀਂ ਕੈਮਰੇ ਬੰਦ ਵਾ। ਚੱਲ ਰਹੇ ਕੈਮਰੇ, ਲੇਕਿਨ ਗੱਲ ਚੱਲ ਰਹੇ ਆ। ਮਿੱਟਾ ਤੂੰ ਕੈਮਰਾ ਕੋਈ ਯਾਰ ਕੈਮਰੇ ਤੇ ਬੰਦ ਵਾ ਭਾਈ। ਸਮਝਾਵੇ ਵੀ ਨਾ। ਅੱਜ ਉਸਤਾਦ ਨੇ ਇੱਥੇ ਸੀਨਾ ਚੌੜਾ ਕਰਕੇ ਫਿਰਦੇ ਹੋਣਾ ਸੀ ਜੇ ਇਹ ਭਾਈ ਨਾ ਹੁੰਦਾ। ਓਏ ਮੈਂ ਪਹਿਲੇ ਵੀ ਠੀਕ ਸੀਗਾ। ਓਏ ਨਹੀਂ ਮੈਨੂੰ ਨਹੀਂ ਕਿਸੇ ਦੀ, ਮੇਰੀ ਗੱਲ ਸੁਣ ਲੈ, ਮੇਰੇ ਨਾਲ ਨਹੀਂ ਕਿਸੇ ਦੀ ਗੱਲਬਾਤ ਕਰਨੀ। ਤਿੰਨ ਫਰੀਨਾ ਉੱਥੇ ਆ ਕੇ ਐਕਟਰ ਬਣੇ ਹੋ, ਮੈਂ ਤੈਨੂੰ ਕਹਿਣ ਡਿਆ ਤਿੰਨ ਫਰੀਨਾ ਹੋਣੀਆਂ ਨਹੀਂ, ਸੁਣ ਲਓ ਮੇਰੀ ਠੀਕ ਹੈ ਗੱਲ, ਨਾ? ਤੁਸੀਂ ਨਾ ਹੁੰਦੇ ਤੇ ਤਿੰਨ ਫਰੀਨਾ ਇੱਕ ਹੀ ਥੰਮ ਹੋਇਆ ਜਿਹਦੀ ਮੈਂ ਤੇ ਉਸਤਾਦ ਡੋਲੇ ਆ। ਹਾਂ ਬਈ ਫੈਸਲ ਦੀ। ਏਦਾਂ ਹੀ ਆ। ਹਾਂਜੀ ਮੈਂ ਕੀ ਕੀਤਾ? ਤੁਸੀਂ ਅਸਲ ਉਹਨਾਂ ਦੇ ਮੋਢੇ ਸੀ, ਅੰਦਰੋਂ ਪਾਵਾਂ ਅੰਦਰ ਸੀ। ਉਸਤਾਦ ਨੇ ਮੈਂ ਕੀ ਕੀਤਾ ਕੀ ਆ ਮੈਂ? ਤੁਸੀਂ ਕੀ ਨਹੀਂ ਕੀਤਾ, ਆਪਣਾ ਵੈਲ ਰੱਖਿਆ। ਕਹਿੰਦੇ ਅਸੀਂ ਉਧਰ ਜਾਊਂਗੇ, ਤਾਜੀ ਤਨਖਾਹ ਨਹੀਂ ਲੈਣੀ, ਸਗੋਂ ਮੈਂ ਬੋਝ ਉਠਾਵਾਂਗਾ। ਮੈਂ ਇਦਾਂ ਯਾਰ ਕੋਈ ਦੱਸੋ ਐਗਰੀਮੈਂਟ ਤੁਸੀਂ। ਯਾਰ ਲੱਤ ਟੁੱਟੀ ਦਾ ਬਹਾਨਾ ਲਾ ਕੇ 3 ਮਹੀਨੇ ਘਰ ਤਨਖਾਹ ਮਿਲਦੀ ਨਹੀਂ ਰਹੀ। ਸਿਰਫ ਪੱਠਾ ਚੜਿਆ ਦੀ, ਲੱਤ ਦਾ ਪੱਠਾ ਚੜਿਆ, ਮੈਂ ਆ ਉਹ ਪੂਰੀ ਦੁਨੀਆ ਨੂੰ ਪਤਾ ਵਾ ਲੱਤ ਟੁੱਟੀ ਆ। ਸਾਨੂੰ ਪਤਾ ਨਹੀਂ, ਅਸੀਂ ਲਾਗੇ ਨਹੀਂ ਰਹਿੰਦੇ, ਕੋਲ ਟੁੱਟੀ ਨਹੀਂ ਆ, ਰਹਿੰਦੇ। ਕੱਲ ਟੁੱਟੀ ਆ, ਡਾਕਟਰ ਨੇ ਕਹੀ ਅੱਲਾ ਦੇ ਹੁਕਮ ਨਾਲ ਤੈਨੂੰ 10 ਦਿਨ ਚ ਖੜਾ ਕਰ ਦੂੰ। ਉਹਨੂੰ ਕਹੀ ਜਣੇ ਨਾ ਯਾਰ 4-5 ਮਹੀਨੇ ਲਾ ਤੇ ਸਹੀ। ਹਾਂ ਏਦਾਂ ਹੀ। ਚਵਲ ਬੰਦੇ ਹੈਗੇ ਯਾਰ ਤੁਸੀਂ। ਨਜਾਇਜ਼ ਕਹਿਤਾ, ਪਲੇਟਾਂ ਡਿੰਗੀਆਂ ਹੋ ਗਈਆਂ, ਮੈਂ ਦੁਬਾਰਾ ਆਪਰੇਸ਼ਨ ਕਰਾਂ। ਉਸਤਾਦ ਜੀ ਨੇ ਫੇਰ ਪੈਸੇ ਦੇ ਮੂੰਹ ਖੋਲ ਤੇ ਕਿਹਾ ਫੈਸਲ ਆਪਣਾ ਇਲਾਜ ਕਰਾ। ਸਹੀ ਗੱਲ ਆ। ਵਾਸ਼ਰੂਮ ਚੋਂ ਮੇਰੇ ਸਾਹਮਣੇ ਨਿਕਲੇ ਸਹੀ, ਉਸਤਾਦ ਜੀ ਦੇ ਸਾਹਮਣੇ ਆਏ, ਨਾਲ ਹੀ ਲੱਤ ਲੱਗਣ ਨਾਲ। ਝੂਠੀਆਂ ਰਿਪੋਰਟਾਂ ਕਿੰਨੀਆਂ ਬਣਾਈਆਂ ਇਹਨੇ? ਬਣਾਈਆਂ ਨਹੀਂ ਪੁੱਛ। ਇੰਨੀ ਬਹਾਨਾ ਲਾ ਕੇ ਦੁਨੀਆ ਨੂੰ ਸਾਰਾ ਹੀ ਪਤਾ ਯਾਰ ਵੀ 10 ਦਿਨ ਮੁਜ਼ਾਕਰਾ ਚ ਕੰਮ ਕਰਦੇ ਆ, 10 ਦਿਨ ਘਰ ਲੁਕੇ ਰਹਿੰਦੇ ਆ। ਐਵੇਂ ਕਹੀ ਨਾ ਡੈਵੋ ਸਰ ਡੈਵੋ ਮੈਂ ਸ਼ਦਰਾ ਟੱਪ ਆਇਆ ਹੂੰ, ਐਵੇਂ ਲੋਕੇਸ਼ਨ ਕੁਛ ਵੀ ਨਹੀਂ। 15-20 ਸਕਰੀਨਸ਼ਾਟ ਰੱਖੇ ਆ, ਜਦੋਂ ਲੰਘਦੇ ਉਹਦਾ ਸਕਰੀਨਸ਼ਾਟ ਭੇਜ ਦਿੰਦੇ। ਸਜਾਦ ਜਾਨੀ ਵਾਲਾ ਟੀਮ ਵਾਲਾ ਚੈਨਲ ਕਿਹਦੀ ਵਜ੍ਹਾ ਤੋਂ ਬੰਦ ਪਿਆ? ਭਾਜੀ ਦੀ ਵਜ੍ਹਾ ਠੀਕ ਆ, ਸਾਰੀ ਟੀਮ ਚੈਨਲ ਤੇ ਕੰਮ ਕਰਦੀ ਸੀ, ਫੈਸਲ ਬਾਈ ਨੂੰ ਹੈੱਡ ਬਣਾਇਆ, ਹੈੱਡ ਹੀ ਨਹੀਂ ਆ ਰਿਹਾ। ਹਾਂਜੀ ਸਾਡੇ ਵੱਲੋਂ ਦੱਸੋ ਕਿਹੜੀ ਬੇਅਦਬੀ ਹੋਈ? ਦੱਸੋ ਨਾ। ਵੀ ਯਾਰ ਮਸ਼ਹਿਰੇ ਦਾ ਕਹਾ ਤੁਸੀਂ 3 ਘੰਟੇ ਤਿਆਰ ਨਹੀਂ ਕਰਦੇ ਮਸ਼ਹਿਰਾ। ਉਂਗਲ ਤੇ ਤੁਸੀਂ ਠਾ ਕੇ ਸਾਡੇ ਕਿਰਦਾਰ। ਬੇਅਦਬਾ ਮਕਸੂਦ ਨਾ ਅਸਲ ਨਾ ਦਰਗਾਹ ਟੋਈ। ਸਮਨਾਬਾਦ ਚ ਬੰਦਾ ਮਰ ਗਿਆ, ਬਗਲ ਚ ਲੈ ਕੇ ਡੋਈ। ਹਾਏ ਤੇਰੇ ਜੇ ਪੁੱਤ ਜੰਮਣ ਮਾਵਾ ਕਿਧਰੇ ਕੋਈ। ਐਵੇਂ ਤੇਰੀ ਚੰਨ ਸੁਣਿਆ ਹਰ ਪਾਸੇ ਕਾਲੂ ਕਾਲੂ ਹੋਈ। ਹੁਣ ਕਿੱਧਰ ਹੋ ਕੇ ਚੱਲੇ ਆ? ਬਾਤ ਤਾਂ ਸੁਣੋ। ਸੱਚ ਕਾ ਸਾਹਮਣਾ ਯਾਰ, ਨਹੀਂ ਕਰ ਕੀ ਪਾਏ ਨਾ, ਵੇਖਿਆ ਨਹੀਂ, ਸੱਚ ਕਾ ਸਾਹਮਣਾ ਹੋਇਆ। ਸਾਂਭ ਇੱਥੇ ਮੈਂ ਕਿਹਾ ਆਪਾਂ ਆਪ ਕਰ ਦਾਂਗੇ। ਦੋ ਇਹ ਕਿਹੜੀ ਤਿੰਨ- ਗੱਲ ਆ? ਦੋ ਤਿੰਨ ਸੱਚੀਆਂ ਗੱਲਾਂ ਕੀਤੀਆਂ, ਉੱਠ ਕੇ ਚਲ ਗਏ। ਹੁਣ ਪਤਾ ਲੇਕਿਨ ਬਗੈਰ ਤੋਂ ਓਏ ਚਵਲੋ, ਤੁਸੀਂ ਉਸਤਾਦ ਦਾ ਜੀਣਾ ਦੁੱਬਰ ਕਰਤਾ। ਉਹ ਤੁਹਾਨੂੰ ਹੀ ਪਾਲਦਾ ਰਹਿ ਗਿਆ ਵਿਚਾਰਾ, ਆਪਣੀ ਔਲਾਦ ਨੂੰ ਭੁੱਲ ਕੇ। ਕੋਈ ਉਹਦੇ ਕੋਲੋਂ ਕੁਛ ਲੈ ਗਿਆ, ਕੋਈ ਕੁਛ ਲੈ ਗਿਆ। ਓਏ ਹਰਾਮ ਖੋਰ ਆ ਤੁਸੀਂ, ਹਰਾਮ ਖੋਰ। ਆਪਣਾ ਰਿਜ਼ਕ ਕਦੀ ਹਲਾਲ ਨਹੀਂ ਕੀਤਾ। ਮੈਨੂੰ ਕਹਿ ਸਾਰੇ ਤਿੰਨੇ ਹੀ ਤੁਸੀਂ ਚਵਲ ਬਗੈਰਤ ਆ। ਤੁਹਾਨੂੰ ਉਸ ਬੰਦੇ ਨੇ ਗੰਦੀਆਂ ਨਾਲੀਆਂ ਦੇ ਕੀੜੇ ਸੀ, ਤੁਸੀਂ ਚੁੱਕ ਕੇ ਫੇਮਸ ਕਰਤਾ। ਓਏ ਉਹਨੇ ਤੁਹਾਡਾ ਨਾਮ ਬਣਾਇਆ, ਤੁਸੀਂ ਉਹਨੂੰ ਬਿਮਾਰ ਕਰਤਾ। ਅੱਜ ਜਿਹੜਾ ਮੇਰਾ ਉਸਤਾਦ ਪ੍ਰੋਟੋਕੋਲ ਚੱਗੇ ਪਿੱਛੇ ਗੱਡੀਆਂ ਇੰਜ ਪੂਰੀ ਸਿਕਿਉਰਿਟੀ ਹੋਣੀ ਚਾਹੀਦੀ ਸੀ, ਤੇ ਤੁਹਾਡੇ ਕਰਕੇ ਨੁਕਰਾਂ 'ਚ ਵਿਚਾਰਾ ਮੂੰਹ ਦੇ ਕੇ ਰੋਂਦੇ ਆ। ਇੱਕ ਮਿੰਟ ਆ ਉੱਥੇ ਨੂੰ ਸਾਡਾ ਬੜਾ ਵਕੀਲ ਬਣਿਆ ਹੋਇਆ ਸੀਗਾ, ਉੱਥੇ ਸਾਡੀ ਬੜੀ ਸਾਈਡ ਰਹਿਣਾ ਸੀ। ਇੱਥੇ ਆ ਕੇ ਕੀ ਬਣ ਗਿਆ? ਇਹ ਸਾਈਡ ਦੀ ਗੱਲ ਹੈ, ਕੀ ਬਣ ਗਿਆ? ਤੁਸੀਂ ਜ਼ਿਆਦਤੀ ਕਰ ਰਹੇ ਯਾਰ ਮੇਰੇ ਤੇ ਕੀ ਉਸਤਾਦ ਕਰਦੀ ਨਾਲ। ਤੇਰੀ? ਫੜੋ ਨਾ ਯਾਰ ਤੇ ਕੀ ਕਰਦੀ ਤੇਰੀ? ਨਹੀਂ ਚੱਲ ਉੱਠ ਇੱਧਰ ਆ। ਐਡਾ ਉਸਤਾਦ ਦਾ ਮੈਂ ਕਿਤੇ ਤੂੰ ਲੱਗਾ ਚਵਲਾ ਮਾਰ ਦੇ। ਚਵੜਾ ਮਾਰਦੇ ਆ। ਇਹ ਸੀਟ 'ਚ ਕੀ ਰੋਲਾ ਲੱਗਦਾ ਮੈਨੂੰ? अस्सलाम वालेकुम नाज़रीन, तबीयत सेहत किदा सब ठीक ठाक राजी बाजी। मैं बिल्कुल यकीन मनो हकी सच्ची गल करांगा, जो भन फैसले ते कह गए, जो गुल कपाड़ा करके गए, जो दानिश ने कहा, ये सारा कुछ सच आ।
ਇਹ ਬੰਦਾ ਯਕੀਨ ਮੰਨੋ ਉਸਤਾਦ ਨੂੰ ਲੈ ਲਿਆ। ਉਸਤਾਦ ਦਾ ਅਗਰ ਅੱਜ ਕੱਪ ਨਿਕਲਿਆ ਨਾ, ਅਗਰ ਉਸਤਾਦ ਦੀ ਉੱਤੋਂ ਲੁੱਗੀ ਪਈ ਹੋਈ ਆ, ਉਸਤਾਦ ਅਗਰ ਐ ਲੱਗਦਾ ਖਾਲੀ ਖੀਸੇ ਵਰਗਾ ਮੂੰਹ ਉਸਤਾਦ ਦਾ, ਯਕੀਨ ਮੰਨੋ ਉਸਤਾਦ ਦਾ ਅਗਰ ਨਹਾਉਣ ਵਾਲੇ ਡੱਬੇ ਵਰਗਾ ਮੂੰਹ ਆ ਤੇ ਸਿਰਫ ਇਹਨਾਂ 2 ਬੰਦਿਆਂ ਦੀ ਵਜ੍ਹਾ ਤੋਂ। ਉਸਤਾਦ ਨੇ ਡੋਲਣਾ ਨਹੀਂ ਸੀ ਹੈ, ਉਸਤਾਦ ਨੂੰ ਅਗਰ ਅੱਜ ਮਜਬੂਰ ਕੀਤਾ ਕਿ ਦੁਬਈ ਰਹਿਣ ਦੇ ਵਾਸਤੇ, ਪਾਕਿਸਤਾਨ ਮਾੜਾ ਲੱਗਣ ਲੱਗ ਗਿਆ ਇਹਨਾਂ 2 ਬੰਦਿਆਂ ਦੀ ਵਜ੍ਹਾ ਤੋਂ। ਯਕੀਨ ਮੰਨੋ ਦਿਲ ਉੱਠ ਗਿਆ ਇਹਨਾਂ ਦਾ। ਅਗਰ ਮੈਂ ਹਾਂ ਓਏ ਕੀ ਉੱਥੇ ਆ ਦਾਂਸ਼ੂ ਕੀ ਕਹਿੰਦੇ ਸੀਗੇ ਤੂੰ ਹੈ ਉੱਥੇ ਬੈਠਾ ਅੱਜ ਕਹਿੰਦੇ ਤੈਨੂੰ ਅੱਜ ਕੱਲ ਤੇ ਜਦਾੜੇ ਨਾਲ ਉੱਟ ਮੇਰਾ ਭਰਾ ਉਧਰੋ ਚੱਲ ਦਫਾ ਹੋ ਇੱਥੇ ਆ ਯਾਰ ਬਸ ਆ ਤੂੰ ਇੱਧਰ ਆ ਨਾ ਮੈਂ ਨਹੀਂ ਕਰਦਾ ਕਰ ਸਕਦਾ ਸ਼ੋਅ ਨਹੀਂ। ਕਰ ਤੂੰ ਸ਼ੁਰੂ ਚਵਲਾ ਮਾਰਨ ਨੇ ਤੂੰ ਵੇਖ ਨਾ ਯਾਰ ਇਹਨਾਂ ਨੂੰ ਦੋਵਾਂ ਤੁਹਾਨੂੰ ਅਸੀਂ ਕੀ ਕਰਤਾ ਵਾ ਨਹੀਂ ਕੀ ਕਰ ਕੀ ਦਿੱਤਾ ਸੀ ਪਹਿਲੇ ਮੈਨੂੰ ਇਹ ਦੱਸੋ। ਔਰ ਨਿਹਾਇਤ ਹੀ ਉਹ ਬੰਦੇ ਦੋਵੇਂ ਸਹੀ ਕਹਿ ਕੇ ਆ। ਤੁਸੀਂ ਇੱਥੇ ਦੋਵੇਂ ਲਾਂਤੀਆਂ, ਜੇ ਤੂੰ ਨਹੀਂ ਉਹਨਾਂ ਦੇ ਆ ਛੁੱਟੀ ਦੇ ਜੇ ਤੂੰ ਉਹਨਾਂ ਦੇ ਉਹ ਛੁੱਟੀ ਦੇ, ਦੱਸੋ ਸਾਡਾ ਕੀ ਕਸੂਰ ਆ ਯਾਰ। ਉਹ ਬੰਦੇ ਸਹੀ ਪਿੱਟ ਕੇ ਗਏ ਆ, ਐਵੇਂ ਨਹੀਂ ਪਿੱਟ ਕੇ ਗਏ। ਮੇਰੀ ਕੋਈ ਗੱਲ ਕੀਤੀ ਉਹਨਾਂ ਨੇ ਦੋਂਦੀ ਦੱਸ ਕਾੜੂ ਕੀ ਹੈ ਉਹ ਤੇਰੀ ਵੇਲ ਉਸਤਾਦ ਨੇ ਨਜ਼ਰ ਵਾਲੀ ਆਨੇ ਕਰਾ ਲਈ ਆ। ਤੇਰਾ ਨੰਬਰ ਦੇਖਦੇ ਕਿਦੋਂ ਆਨਲਾਈਨ ਹੁੰਦਾ ਕਿਦੋਂ ਆਉਂਦਾ ਹੈ। ਅੱਖਾਂ ਵਿੱਚ ਵੜ ਗਈਆਂ, ਹਲਕੇ ਪੈ ਗਏ ਸਾਥ ਦੇ। ਤੂੰ ਨਾ ਕੰਮ ਦੇ ਆ ਟਾਈਮ ਨਾਲ ਕਦੀ ਨਹੀਂ ਤੇ ਉਸਤਾਦ ਦੇ ਹਲਕੇ ਪੈਣ ਦੀ ਵਜੂਹਾਤ ਹੀ ਤੂੰ ਆ। ਠੀਕ ਆ ਉਸਤਾਦ ਦੇ ਕੰਨ ਬਾਹਰ ਆ ਗਏ ਆ। ਉਸਤਾਦ ਹੁਣ ਪੀਕੇ ਆਫੀਸਰ ਰੱਖਣ ਨੂੰ ਫਿਰਨ ਦਿਆ ਵਾ ਹੈ। ਪੀਕੇ ਬਣ ਗਿਆ ਤੇਰਾ ਸੋਚ ਕੇ ਲਾਂਤੀਆ ਬਗੈਰਤਾ ਚਵਲੇ ਜੀ। ਉਹ ਬੰਦ ਕਰ ਸ਼ੋਅ ਯਾਰ, ਅਸੀਂ ਸ਼ੋਅ ਹੀ ਨਹੀਂ ਕਰਨਾ। ਇਹ ਚੰਗਾ ਕੰਮ ਫੜਿਆ ਇਹਨਾਂ ਨੇ।